सत श्री अकाल सब नूं जी आइआं नूं आखदे हां। सो ते प्रोग्राम खबर ते नज़र लैके हाजिर हो चुके हैं। मेरे नाल इस टाइम प्रोग्राम दे विच जुड़ चुके ने मिंटू गुरुसरिया जी मलोट स्टूडियोज़ तो। मिंटू जी निੱਘੀ जी आइआं नूं प्यार भरी सत श्री अकाल जी। शुक्रिया जी सारिਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ, ਤੇ GN ਲੂਬ ਟਰੱਕ ਵਾਸ਼ ਆਇਲ ਚੇਂਜ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਆਇਲ ਚੇਂਜ, ਏਅਰ ਬ੍ਰੇਕ, ਨਵੇਂ ਪੁਰਾਣੇ ਟਾਇਰ ਜਿਹੜੇ ਉਹ ਲੈ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੇਲਾ ਵਿੱਚ ਤੇ ਮਡੇਰਾ ਦੇ ਵਿੱਚ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਤੁਸੀਂ ਕਾਲ ਕਰੋ ਨਿੰਮਾ ਸਹੋਤਾ ਹੋਣਾ ਨੂੰ 209 277 1013 ਦੇ ਉੱਤੇ। ਤੇ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਤੁਰ ਗਿਆ ਅੱਖਾਂ ਦਾ ਜਾਦੂਗਰ ਡਾਕਟਰ ਦਲਜੀਤ ਸਿੰਘ। ਬਿਲਕੁਲ, ਉਹ ਕਿਸੇ ਨੇ ਕਿਹਾ ਨਾ ਕਿ ਅੱਖਾਂ ਗਈਆਂ ਜਹਾਨ ਗਿਆ, ਕੰਨ ਗਏ ਰਾਗ ਗਿਆ ਜੀ, ਬੰਦ ਗਏ ਤਾਂ ਸਵਾਦ ਗਿਆ। ਕਿ ਜਿਹੜਾ ਬੰਦਾ ਫਿਰ ਕਿਸੇ ਦੇ ਗਏ ਜਹਾਨ ਨੂੰ ਪਰਤਾ ਦਿੰਦਾ, ਕਿਸੇ ਦੀ ਗਈ ਰੌਸ਼ਨੀ ਨੂੰ ਫਿਰ ਮੋੜ ਲਿਆਉਂਦਾ, ਜਾਂ ਖਰਾਬ ਹੋਈ ਅੱਖ ਨੂੰ ਠੀਕ ਕਰ ਦਿੰਦਾ, ਤਾਂ ਮੇਰੇ ਖਿਆਲ ਦੇ ਨਾਲ ਉਹ ਇਸ ਧਰਤੀ ਦਾ ਰੱਬ ਹੀ ਕਿਹਾ ਜਾ ਸਕਦਾ। ਡਾਕਟਰ ਦਲਜੀਤ ਸਿੰਘ ਅੱਖਾਂ ਦੇ ਮਾਮਲੇ 'ਚ ਬਹੁਤ ਵੱਡਾ ਡਾਕਟਰ ਸੀ, ਸੰਸਾਰ ਪ੍ਰਸਿੱਧ ਡਾਕਟਰ ਸੀ। ਨਾਮ ਸ਼ਨਾਮ ਵੀ ਬੜੇ ਮਿਲੇ, ਪਦਮ ਸ਼੍ਰੀ ਅਵਾਰਡ ਵੀ ਮਿਲਿਆ। ਪਰ ਇਸ ਤੋਂ ਵੀ ਵੱਡਾ ਨਾਮ ਨਾ ਡਾਕਟਰ ਦਲਜੀਤ ਸਿੰਘ ਨੇ ਆਪਣੀਆਂ ਕਿਤਾਬਾਂ ਰਾਹੀਂ ਖੱਟਿਆ। ਇਸ ਤੋਂ ਵੀ ਵੱਡਾ ਨਾਮ ਸ਼ਾਇਦ ਪਦਮ ਸ਼੍ਰੀ ਡਾਕਟਰ ਦਲਜੀਤ ਸਿੰਘ ਕਹੀਏ ਤੇ ਕੋਈ ਸਮਝੇ ਨਾ ਸਮਝੇ, ਇਹ ਨਾਲ ਕਹਿ ਦਈਏ ਕਿ ਉਹ ਆਮ ਆਦਮੀ ਪਾਰਟੀ ਵਾਲਾ ਡਾਕਟਰ ਦਲਜੀਤ ਸਿੰਘ ਤੇ ਨਾਲ ਕਿਤਾਬਾਂ ਵਾਲਾ ਡਾਕਟਰ ਦਲਜੀਤ ਸਿੰਘ, ਅਗਲਾ ਝੱਟ ਸਮਝ ਜਾਂਦਾ। ਵੈਸੇ ਉਹਨਾਂ ਦੀਆਂ ਕਿਤਾਬਾਂ 'ਚ ਜਿਹੜੇ ਖੁਲਾਸੇ ਸੀ, ਉਹਨਾਂ ਖੁਲਾਸਿਆਂ ਬਾਰੇ ਵੀ ਤਰ੍ਹਾਂ ਦੀ ਚਰਚੇ ਆ। ਉਹਨਾਂ ਨੇ ਇੱਥੋਂ ਤੱਕ ਆਖਿਆ ਸੀਗਾ ਕਿ ਅਮਰੀਕਾ ਦੇ ਜਿਹੜੇ ਟਾਵਰ ਡਿੱਗੇ ਸੀਗੇ, ਜਿਹਨਾਂ 'ਚ ਜਹਾਜ਼ ਮਾਰ ਕੇ ਇਹ ਟਾਵਰ ਡਿੱਗੇ ਗਏ, ਅਸਲ ਦੇ ਵਿੱਚ ਇਹ ਅਮਰੀਕਾ ਦੀ ਇਹ ਚਾਲ ਆ। ਫਿਰ ਉਹਨਾਂ ਨੇ ਆਪਣੀ ਕਿਤਾਬ 'ਚ ਇਹ ਵੀ ਦਾਅਵਾ ਕੀਤਾ ਸੀਗਾ ਕਿ ਲਾਦੇਨ ਆ ਜਿਹੜਾ, ਉਹ 2006 ਦੇ ਵਿੱਚ ਇਹਨਾਂ ਨੇ ਡਾਕਾ ਸੀ ਅਮਰੀਕਾ ਵਾਲਿਆਂ ਨੇ, ਪਰ ਚੋਣ ਜਿੱਤਣ ਲਈ ਉਹਦੀ ਮੌਤ ਦਾ ਐਲਾਨ ਜਿਹੜਾ ਉਹ ਰੋਕ ਕੇ ਰੱਖਿਆ ਗਿਆ, ਜਿਹੜਾ ਕਿ ਬਾਅਦ ਦੇ ਵਿੱਚ 2012 'ਚ ਕੀਤਾ ਗਿਆ। ਉਹ ਓਬਾਮਾ ਨੇ ਚੋਣ ਜਿੱਤਣ ਲਈ ਇਹ ਕੀਤਾ ਸੀਗਾ। ਖੈਰ, ਇਸ ਤਰ੍ਹਾਂ ਦੇ ਉਹਨਾਂ ਦੇ ਬਹੁਤ ਵੱਡੇ ਖੁਲਾਸੇ ਆ, ਬਹੁਤ ਵੱਡੇ ਦਾਅਵੇ ਆ। ਚਲੋ, ਉਹ ਉਹਨਾਂ ਦੇ ਨਾਲ ਹੀ ਸਿਮਟ ਗਿਆ। ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਅਸਲ 'ਚ ਡਾਕਟਰ ਦਲਜੀਤ ਸਿੰਘ ਉਹ ਵੀ ਕੁਛ ਸਮੇਂ ਤੋਂ ਬਿਮਾਰ ਸਨ। ਬਿਮਾਰੀ ਕੀ ਸੀ ਉਹਨਾਂ ਨੂੰ ਪਤਾ ਨਹੀਂ, ਪਰ ਡਾਕਟਰ ਵੀ ਕਦੇ ਕਦੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ, ਕਿਉਂਕਿ ਉਹ ਵੀ ਤੇ ਮਨੁੱਖੀ ਸਰੀਰ ਆ। ਕੁਛ ਦਿਨਾਂ ਤੋਂ ਕੋਮਾ 'ਚ ਚਲੇ ਗਏ, ਤਾਂ ਅੱਜ ਫਿਰ ਉਹ ਪੂਰੇ ਹੋ ਗਏ। ਉਹਨਾਂ ਦੀ ਅੰਤਮ ਇੱਛਾ ਸੀਗੀ ਕਿ ਉਹ ਆਪਣੇ ਜਿਹੜਾ ਉਹਨਾਂ ਦਾ ਫਾਰਮ ਹਾਊਸ ਆ ਉਹਦੇ ਵਿੱਚ ਹੀ ਦਿਖਾ ਲੈਣਗੇ। ਸੋ ਉਹਨਾਂ ਦੀ ਇਹ ਅੰਤਮ ਜਿਹੜੀ ਇੱਛਾ ਸੀ ਉਹ ਵੀ ਪੂਰੀ ਕੀਤੀ ਗਈ ਆ। ਪਰ ਇੱਕ ਗੱਲ ਜਿਹੜੀ ਉੱਥੇ ਰੜਕਦੀ ਸੀ ਸਾਰਿਆਂ ਨੂੰ, ਉਹ ਇਹ ਆ ਕਿ ਦੇਖੋ, ਆਮ ਆਦਮੀ ਪਾਰਟੀ 'ਚ ਵੀ ਇਹ ਰਹੇ ਆ, ਉਮੀਦਵਾਰ ਵੀ ਸੀਗੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਵਾਲਿਆਂ ਦੇ। ਚਲੋ, ਫਿਰ ਇਹਨਾਂ ਦਾ ਜਦੋਂ ਘਮਸਾਨ ਮਚਿਆ, ਉਹ ਇਸ ਪਾਰਟੀ 'ਚੋਂ ਲਾਂਭੇ ਹੋ ਗਏ, ਕਾਂਗਰਸ ਦੇ ਵਿੱਚ ਚਲੇ ਗਏ। ਕਮਾਲ ਦੀ ਗੱਲ ਹੈ, ਨਾ ਕੋਈ ਕਾਂਗਰਸ ਦਾ ਬੋੜਿਆ, ਨਾ ਕੋਈ ਇਹਨਾਂ ਦਾ ਕੋਈ ਵੱਡਾ ਨੇਤਾ ਉੱਥੇ ਪਹੁੰਚਿਆ। ਪਰ ਹੋਰ ਉੱਦਾਂ ਬੁੱਧੀਜੀਵੀ, ਪੱਤਰਕਾਰ, ਡਾਕਟਰੀ ਪੇਸ਼ੇ ਤੋਂ ਲੋਕ ਬਹੁਤ ਆਏ। ਬਹੁਤ ਲੋਕਾਂ ਨੇ ਯਾਦ ਕੀਤਾ ਉਹਨਾਂ ਦਾ, ਖਾਸ ਤੌਰ 'ਤੇ ਜੋ ਲੋਕਾਂ ਦਾ, ਮਰੀਜ਼ਾਂ ਦਾ ਜਿਹੜਾ ਇੱਕ ਰਿਸ਼ਤਾ ਸੀ ਉਹਨਾਂ ਦੇ ਨਾਲ ਬਣਿਆ ਹੋਇਆ, ਉਸ ਰਿਸ਼ਤੇ ਨੂੰ ਸਾਰਿਆਂ ਨੇ ਬਹੁਤ ਵੱਡਾ ਸਿਜਦਾ ਕੀਤਾ, ਬਹੁਤ ਵੱਡਾ ਸਲਾਮ ਕੀਤਾ। ਖੈਰ, ਸਾਰਿਆਂ ਨੇ ਜਾਣਾ ਇਸ ਸੰਸਾਰ ਤੋਂ, ਸਾਰਿਆਂ ਨੇ ਤੁਰਨਾ ਵਾਰੋ ਵਾਰੀ। ਉਹ ਕਹਿੰਦੇ ਆ ਨਾ ਕਿ ਕਹਾਣੀ ਖਤਮ ਹੋਈ ਔਰ ਐਸੇ ਖਤਮ ਹੋਈ ਕਿ ਲੋਕ ਰੋਣੇ ਲੱਗੇ, ਤਾਲੀਆਂ ਵਜਾਤੇ ਹੋਏ। ਸੋ ਇਹ ਜਿਹੜੀ ਕਹਾਣੀ ਖਤਮ ਹੋਈ ਆ, ਹਰੇਕ ਬੰਦੇ ਨੇ ਵੈਸੇ ਕਹਾਣੀ ਹੋਣਾ, ਪਰ ਇਸ ਬੰਦੇ ਦੀ ਜਿਹੜੀ ਕਹਾਣੀ ਅੱਜ ਕਹਾਣੀ ਹੋਈ ਹੈ, ਉਹ ਕਹਾਣੀ ਲੋਕਾਂ ਨੂੰ ਤਾਲੀਆਂ ਵਜਾਉਣ ਲਈ ਮਜਬੂਰ ਕਰਦੀ ਹੈ। ਕਿਉਂਕਿ ਉਹਨਾਂ ਦੀ ਸਿਆਸਤ ਭਾਵੇਂ ਛੋਟੀ ਰਹੀ, ਉਹਨਾਂ ਦਾ ਨਾਮ ਨਾ ਚਾਹੇ ਸਿਆਸਤਦਾਨ ਵਜੋਂ ਛੋਟਾ ਰਿਹਾ, ਲੇਖਕ ਦੇ ਵਜੋਂ ਵੀ ਉਹਨਾਂ ਦੀਆਂ ਲਿਖਤਾਂ ਤੇ 100 ਕਿੰਤੂ ਪ੍ਰੰਤੂ ਕੀਤਾ ਜਾ ਸਕਦਾ
ਪਰ ਉਹਨਾਂ ਦੀ ਜ਼ਿੰਦਗੀ, ਨਿੱਜੀ ਜ਼ਿੰਦਗੀ, ਉਹਨਾਂ ਦੀ ਸੇਵਾ ਭਾਵਨਾ, ਉਹਨਾਂ ਦਾ ਡਾਕਟਰੀ ਪੇਸ਼ੇ ਪ੍ਰਤੀ ਆਪਣਾ ਇੱਕ ਜਜ਼ਬਾ, ਸਮਰਪਤਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਲਾਜਵਾਬ ਸੀਗੀਆਂ। ਸੋ ਡਾਕਟਰ ਦਲਜੀਤ ਸਿੰਘ ਨੂੰ ਸਾਰਿਆਂ ਨੇ ਅੱਜ ਅੰਤਮ ਵਧਾਈ ਹੈ ਜਿਹੜੀ ਉਹ ਰੂਹ ਤੋਂ ਦਿੱਤੀ ਹੈ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆਖਰ ਟੁੱਟ ਹੀ ਗਿਆ ਰਾਜ ਸਭਾ ਦਾ ਗਤੀਰੋਧ, ਪਰ ਹੇਗੜੇ ਦੇ ਬਿਆਨ ਨੂੰ ਲੈ ਕੇ ਵਿਵਾਦ ਹੁੰਦਾ ਰਿਹਾ। ਪੰਜਾਬੀ ਚ ਨਾ ਇੱਕ ਮੁਹਾਵਰਾ ਬੋਲਦੇ ਹੁੰਦੇ ਸੀ ਬਜ਼ੁਰਗ ਜੀ, ਕਿ ਇੱਕ ਦੀ ਸੈਰ ਦੋ ਦਾ ਹਾਸਾ, ਤਿੰਨਾਂ ਦਾ ਪਿੱਟਣਾ ਕਿਉਂ ਦਾ ਸਿਆਪਾ। ਉੱਥੇ ਤੇ ਕਈ ਚਾਰ ਆ, ਉੱਥੇ ਇਹੋ ਜਿਹੇ ਸਿਆਪੇ ਪੈ ਰਹਿੰਦੇ ਆ। ਹੁਣ ਇਹ ਪਿਛਲੇ ਦਿਨਾਂ ਤੋਂ ਜਿਹੜਾ ਗਤੀਰੋਧ ਚੱਲਿਆ ਆਉਂਦਾ ਸੀਗਾ, ਕਾਂਗਰਸ ਵਾਲੇ ਕਹਿੰਦੇ ਸੀਗੇ ਕਿ ਜਿਹੜੀ ਗੱਲ ਪ੍ਰਧਾਨ ਮੰਤਰੀ ਨੇ ਸਾਡੇ ਸਾਬਕਾ ਪ੍ਰਧਾਨ ਮੰਤਰੀ ਪ੍ਰਤੀ ਬੋਲੀ ਆ ਕਿ ਇਹ ਪਾਕਿਸਤਾਨੀਆਂ ਦੇ ਨਾਲ ਰਲ ਕੇ ਗੋਂਦਾ ਗਾਉਂਦੇ ਪਏ ਸੀਗੇ ਗੁਜਰਾਤ ਇਲੈਕਸ਼ਨ ਦੇ ਬਾਬਤ, ਉਹ ਇਸ ਮੁੱਦੇ ਤੇ ਮਾਫ਼ੀ ਮੰਗੇ। ਤੇ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਸੀ ਕਿ ਉਹ ਪ੍ਰਧਾਨ ਮੰਤਰੀ ਸਾਹਿਬ ਕਿਉਂ ਮਾਫ਼ੀ ਮੰਗਣ। ਇੱਥੋਂ ਤੱਕ ਕਿ ਜਿਹੜਾ ਰਾਜ ਸਭਾ ਦਾ ਸਭਾਪਤੀ ਹੁੰਦਾ, ਵੈਸੇ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਇੰਡੀਆ ਦਾ, ਉਹੀ ਸਭਾਪਤੀ ਹੁੰਦਾ ਰਾਜ ਸਭਾ ਦਾ, ਤੇ ਉਹ ਜਿਹੜੇ ਨਾਇਡੂ ਸਾਹਿਬ ਹੈ, ਵੈਂਕਈਆ ਨਾਇਡੂ, ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ ਸੀਗਾ ਕਿ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਕਹੀ ਆ ਉਹ ਕਹੀ ਆ ਸੰਸਦ ਤੋਂ ਬਾਹਰ, ਤੇ ਜਿਹੜੀ ਗੱਲ ਸੰਸਦ ਤੋਂ ਬਾਹਰ ਕਹੀ ਆ ਸੰਸਦ ਦੇ ਵਿੱਚ ਉਹਦੀ ਮਾਫ਼ੀ ਕਿੱਦਾਂ ਮੰਗੀ ਜਾ ਸਕਦੀ ਹੈ। ਇਹਦਾ ਮਤਲਬ ਆ ਕਿ ਬਾਹਰ ਉਸ ਗੱਲ ਵਿੱਚ ਮਾਫ਼ੀ ਮੰਗੀ ਜਾ ਸਕਦੀ ਸੀ, ਪਰ ਮੋਦੀ ਸਾਹਿਬ ਮਾਫ਼ੀ ਮੰਗਦੇ ਨਹੀਂ। ਉਹ ਤੇ ਭਗਤ ਸਿੰਘ ਨੂੰ ਲਾਹੌਰ ਜੇਲ੍ਹ ਚੋਂ ਚੱਕ ਕੇ ਤੇ ਉਹ ਕਾਲੇ ਪਾਣੀ 'ਚ ਵੀ ਲੈ ਜਾਂਦੇ। ਉਹਨਾਂ ਦਾ ਇਤਿਹਾਸ ਇਹੋ ਜਿਹਾ ਕਿ ਕਦੇ ਉਹਨਾਂ ਨੇ ਫਿਰ ਮੁੜ ਕੇ ਆਪਣੀ ਗਲਤੀ ਤੇ ਅਫਸੋਸ ਵੀ ਨਹੀਂ ਪ੍ਰਗਟ ਕੀਤਾ। ਜੀ, ਉਹ ਤੇ ਸਿਕੰਦਰ ਨੂੰ ਚੱਕ ਕੇ ਘੋੜੇ ਦੀ ਬਾਗ ਫੜ ਕੇ ਉਹ ਬਿਹਾਰ ਤੱਕ ਲੈ ਜਾਂਦੇ ਆ। ਕਦੇ ਇਹ ਨਹੀਂ ਕਿਹਾ ਕਿ ਹਾਂਜੀ ਇਤਿਹਾਸ ਪੜ੍ਹਨ ਦੇ ਵਿੱਚ ਮੈਂ ਕੁਛ ਜ਼ਿਆਦਾ ਹੀ ਸ਼ੋਰਾ ਵਗਿਆ, ਚੰਗਾ ਚੰਗਾ ਇਤਿਹਾਸ ਪਿੱਛੇ ਛੱਡ ਗਿਆ, ਆਪਦਾ ਨਵਾਂ ਇਤਿਹਾਸ ਨਾਲ ਲੈ ਤੁਰਿਆ। ਕਦੇ ਪ੍ਰਧਾਨ ਮੰਤਰੀ ਨੇ ਇਹੋ ਜਿਹੀ ਗੱਲ ਕਹੀ ਨਹੀਂ। ਮਾਫ਼ੀ ਮੰਗਣ ਵਾਲਾ ਤੇ ਬਹੁਤ ਦੂਰ ਦਾ ਸਵਾਲ ਆ। ਖੈਰ ਇਹ ਗਤੀਰੋਧ ਚੱਲਿਆ, ਕਈ ਦਿਨ ਚੱਲਿਆ, ਕਿਉਂਕਿ ਵੈਸੇ ਵੀ ਇਹ ਸਰਦਰੁੱਤ ਦਾ ਸੈਸ਼ਨ ਸੀਗਾ ਜਿਹੜਾ ਬੜਾ ਛੋਟਾ ਸੀ, ਸੰਖੇਪ ਸੀਗਾ। ਹੁਣ ਇਹਨਾਂ ਦੋਹਾਂ ਧਿਰਾਂ ਨੇ ਅਸਲ ਦੇ ਵਿੱਚ ਪਰਦੇ ਦੇ ਪਿੱਛੇ ਇੱਕ ਸੈਟਿੰਗ ਕਰ ਲਈ। ਸੈਟਿੰਗ ਇਹ ਕਰ ਲਈ ਕਿ ਲੋਕਾਂ ਤੋਂ ਕਿਤੇ ਚੱਪਲਾਂ ਹੀ ਨਾ ਖਾਈਏ, ਜਿਸ ਤਰੀਕੇ ਨਾਲ ਅਸੀਂ ਆਉਣੇ ਆ ਤੇ ਰੌਲਾ ਰੱਪਾ ਪਾ ਕੇ ਚੱਲਦੇ ਹਾਂ, ਕੁਛ ਨਾ ਕੁਛ ਕਰੀਏ ਜ਼ਰੂਰ। ਅੱਜ ਆਪੋ ਵਿੱਚ ਇਹਨਾਂ ਦਾ ਜਿਵੇਂ ਕਹਿੰਦੇ ਹੁੰਦੇ ਨਾ ਹਿੰਦੀ ਦਾ ਸ਼ਬਦ ਮਾਨ ਮਨਾਵਲ, ਕਿ ਇੱਕ ਦੂਜੇ ਨੂੰ ਇਹਨਾਂ ਦਾ ਮੰਨਣ ਮਨਾਉਣ ਹੋ ਗਿਆ। ਕੁਛ ਇਹਨਾਂ ਦੇ ਨੁਮਾਇੰਦੇ ਆ ਜਿਹੜੇ ਉਹਨਾਂ ਨੂੰ ਮਿਲੇ, ਉਹਨਾਂ ਨੂੰ ਮਿਲੇ, ਦੋਵਾਂ ਦੀਆਂ ਗੱਲਾਂ ਬਾਤਾਂ ਹੋਈਆਂ। ਬਾਅਦ ਦੇ ਵਿੱਚ ਸੰਸਦ ਇਹ ਰਸਤਾ ਨਿਕਲਿਆ। ਜੇਤਲੀ ਸਾਹਿਬ ਕਹਿੰਦੇ ਕਿ ਦੇਖੋ ਜੀ ਸਾਡੇ ਪ੍ਰਧਾਨ ਮੰਤਰੀ ਦੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਦੇਸ਼ ਭਗਤੀ ਪ੍ਰਤੀ ਕੋਈ ਵੀ ਇਹੋ ਜਿਹੀ ਭਾਵਨਾ ਨਹੀਂ ਸੀ ਕਿ ਉਹ ਸ਼ੱਕ ਕਰਦੇ, ਮਤਲਬ ਕਿ ਉਹਨਾਂ ਦੀ ਦੇਸ਼ ਭਗਤੀ ਤੇ ਸਾਡੇ ਪ੍ਰਧਾਨ ਮੰਤਰੀ ਨੂੰ ਕੋਈ ਸ਼ੱਕ ਨਹੀਂ, ਕੋਈ ਸੰਸ਼ਾ ਨਹੀਂ। ਫਿਰ ਇਹੀ ਗੱਲ ਉਹਨਾਂ ਨੇ ਹਾਮਿਦ ਅੰਸਾਰੀ ਸਾਹਿਬ ਹੋਰਾਂ ਬਾਰੇ ਕਹੀ ਹੈ ਕਿ ਅਸੀਂ ਹਾਮਿਦ ਅੰਸਾਰੀ ਔਰ ਮਨਮੋਹਨ ਸਿੰਘ ਇਹਨਾਂ ਦੋਹਾਂ ਦੀ ਦੇਸ਼ ਭਗਤੀ ਤੇ ਕੋਈ ਸ਼ੱਕ ਨਹੀਂ ਕਰਦੇ। ਸਾਡਾ ਪ੍ਰਧਾਨ ਮੰਤਰੀ ਇਹਨਾਂ ਦੀ ਨਿਸ਼ਠਾ ਤੇ ਕਦੇ ਵੀ ਇਹੋ ਜਿਹਾ ਸਵਾਲ ਨਹੀਂ ਖੜਾ ਕਰਦਾ। ਹੁਣ ਦੇਖੋ ਕਮਾਲ ਦੀ ਗੱਲ ਆ ਕਿ ਜਿਹੜੀ ਗੱਲ ਕਾਂਗਰਸ ਕਹਿੰਦੀ ਸੀ ਕਿ ਮਾਫ਼ੀ ਮੰਗੋ, ਤੇ ਕਿਤੇ ਵੀ ਹੈ ਨਹੀਂ। ਮਾਫ਼ੀ ਛੱਡੋ, ਉਹਨਾਂ ਨੇ ਤੇ ਅਫਸੋਸ ਵੀ ਨਹੀਂ ਪ੍ਰਗਟਾਇਆ। ਔਰ ਉਹ ਕਹਿੰਦੇ ਆ ਜੀ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਦੇਸ਼ ਭਗਤੀ ਤੇ ਸ਼ੱਕ ਨਹੀਂ ਕੀਤਾ। ਤੇ ਦੇਖੋ ਜੀ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਦੇਸ਼ ਭਗਤੀ ਤੇ ਸ਼ੱਕ ਨਹੀਂ ਕੀਤਾ ਤੇ ਹੋਰ ਉਹਨਾਂ ਦੀਆਂ ਐਨਕਾਂ ਤੇ ਸ਼ੱਕ ਕੀਤਾ ਸੀਗਾ ਕਿੰਨੇ ਨੰਬਰ ਦੀਆਂ। ਸਿੱਧੇ ਤੌਰ ਤੇ ਕਹਿਣ ਡਿਆ ਸੀਗਾ ਕਿ ਇਹ ਪਾਕਿਸਤਾਨ ਦੇ ਡਿਪਲੋਮੈਟਾਂ ਦੇ ਨਾਲ ਰਲ ਕੇ, ਪਾਕਿਸਤਾਨ ਦੇ ਲੋਕਾਂ ਦੇ ਨਾਲ ਰਲ ਕੇ ਗੁਜਰਾਤ ਇਲੈਕਸ਼ਨ 'ਚ ਦਖਲ ਦੀ ਕੋਸ਼ਿਸ਼ ਕਰਦੇ ਪਏ ਆ। ਇੱਥੋਂ ਤੱਕ ਕਹਿਤਾ ਕਿ ਇਹਨਾਂ ਚੋਂ ਇੱਕ ਬੰਦਾ ਮੇਰੀ ਸੁਪਾਰੀ ਵੀ ਦੇ ਕੇ ਆਇਆ ਮੈਨੂੰ ਜਾਨੋਂ ਮਾਰਨ ਦੀ ਪਾਕਿਸਤਾਨ 'ਚ। ਇਹੋ ਜਿਹੀਆਂ ਗੱਲਾਂ ਕਰਦਾ ਰਿਹਾ। ਸਾਡੇ ਦੇਸ਼ ਭਗਤੀ ਤੇ ਸਵਾਲ ਕਰਨ ਵਾਲਾ ਕੋਈ ਕਸਰ ਰਹਿ ਗਈ ਸੀਗੀ। ਪਰ ਫਿਰ ਵੀ ਤੁਹਾਨੂੰ ਮੈਂ ਦੱਸਿਆ ਜਿੱਦਾਂ ਕਿ ਪਰਦੇ ਦੇ ਪਿੱਛੇ ਇਹਨਾਂ ਦੀ ਸੈਟਿੰਗ ਹੋ ਚੁੱਕੀ ਸੀ। ਮੁੜ ਕੇ ਆਪੋ ਆਪਣੇ ਹਲਕਿਆਂ 'ਚ ਜਾਵਾਂਗੇ ਤੇ ਲੋਕਾਂ ਦੀ ਨਜ਼ਰਾਂ 'ਚ ਹਲਕੇ ਪਾਵਾਂਗੇ। ਉਹਦੇ ਨਾਲ ਚੰਗਾ ਕਿ 2-4 ਦਿਨ ਜਿਹੜੇ ਆ ਉਹ ਹੁਣ ਰੌਲੇ ਰੱਪੇ ਤੋਂ ਬਗੈਰ ਕੱਢ ਲਈਏ। ਉਹਦਾ ਰੌਲਾ ਰੱਪਾ ਪੈਂਦਾ ਰਿਹਾ ਅੱਜ, ਪਰ ਇਸ ਮੁੱਦੇ ਨੂੰ ਲੈ ਕੇ ਨਹੀਂ। ਇੱਥੇ ਗਤੀਰੋਧ ਟੁੱਟ ਗਿਆ। ਪਰ ਜਿਹੜਾ ਅਨੰਤ ਕੁਮਾਰ ਹੇਗੜੇ ਬੋਲਿਆ ਸੀਗਾ ਥੋੜੇ ਦਿਨ ਪਹਿਲਾਂ, 3 ਕੁ ਦਿਨ ਪਹਿਲਾਂ, ਉਹਨੇ ਇਹ ਬੋਲੇ ਛੱਡੇ ਸੀਗੇ ਕਿ ਅਸੀਂ ਸੰਵਿਧਾਨ ਬਦਲ ਕੇ ਰੱਖਦੇ ਹਾਂ ਜੀ, ਅਸੀਂ ਸੰਵਿਧਾਨ ਬਦਲਣ ਆਏ ਹਾਂ। ਔਰ ਦੂਜੀ ਗੱਲ ਉਹਨੇ ਇਹ ਕਹਿਤੀ ਸੀਗੀ ਕਿ ਜਿਹੜੇ ਧਰਮ ਨਿਰਪੱਖ ਲੋਕ ਆ
ਉਹਨਾਂ ਬਾਰੇ ਤੇ ਉਹਨੇ ਇਹੋ ਜਿਹੀ ਭੱਦੀ ਟਿੱਪਣੀ ਕੀਤੀ ਸੀ ਕਿ ਛੱਡੋ ਗੱਲ। ਕਹਿੰਦਾ ਸੀਗਾ ਕਿ ਇਹਨਾਂ ਦੇ ਤੇ ਖੂਨ ਤੇ ਵੀ ਸ਼ੱਕ ਹੈ, ਇਹਨਾਂ ਦੇ ਬਾਪ ਤੇ ਵੀ ਸ਼ੱਕ ਆ ਜੀ। ਉਸ ਟਿੱਪਣੀ ਨੂੰ ਲੈ ਕੇ ਅੱਜ ਰੌਲਾ ਰੱਪਾ ਲੋਕ ਸਭਾ 'ਚ ਵੀ ਪਿਆ, ਰਾਜ ਸਭਾ 'ਚ ਵੀ ਪਿਆ। ਰਾਜ ਸਭਾ ਨੂੰ ਤੇ 2 ਵਜੇ ਤੱਕ ਮੁਲਤਵੀ ਵੀ ਕਰਨਾ ਪਿਆ। ਹੁਣ ਦੇਖੋ ਜਿਹੜਾ ਅਨੰਤ ਕੁਮਾਰ ਹੇਗੜੇ ਆ, ਉਹਦੇ ਮਾਮਲੇ 'ਚ ਵੀ ਭਾਰਤੀ ਜਨਤਾ ਪਾਰਟੀ ਦੇਖੋ ਕਿੱਦਾਂ ਦੀ ਖੇਡ ਖੇਡਦੀ ਪਈ ਹੈ। ਜਿੱਦਾਂ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਮਿੱਟੀ ਕਰਕੇ ਰੱਖ ਦਿੱਤੀ। ਗੁਜਰਾਤ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਪੱਤਾ ਖੇਡ ਗਿਆ, ਇੱਥੋਂ ਤੱਕ ਕਿ ਉਹ ਮਨੀ ਸ਼ੰਕਰ ਅਈਅਰ ਹੈ ਜਿਹੜਾ ਬਹੁਤ ਪੜ੍ਹਿਆ ਲਿਖਿਆ ਬੰਦਾ ਔਰ ਬੜਾ ਜ਼ਾਹਿਲ ਕਿਸਮ ਦਾ ਬਿਆਨ ਦੇ ਕੇ ਇਹ ਭਾਰਤੀ ਜਨਤਾ ਪਾਰਟੀ ਦੀ ਸਾਰੀ ਖੇਡ ਹੀ ਬਣਾ ਗਿਆ। ਉਸ ਬੰਦੇ ਨੇ ਕਿਹਾ ਸੀ ਨੀਚ ਵਿਅਕਤੀ, ਤੇ ਪ੍ਰਧਾਨ ਮੰਤਰੀ ਨੇ ਜਾ ਕੇ ਕਹਿ ਦਿੱਤਾ ਕਿ ਨੀਚ ਜਾਤੀ ਦਾ ਵਿਅਕਤੀ ਕਿਹਾ ਮੈਨੂੰ। ਇਹਦਾ ਵੱਡਾ ਝੂਠ ਬੋਲ ਦਿੱਤਾ। ਤਾਂ ਵੀ ਜੇਤਲੀ ਸਾਹਿਬ ਹੋਰੀ ਪਤਲੀ ਗਲੀ ਥਾਨੀ ਨਿਕਲ ਰਹੇ ਆ। ਇਸ ਮਾਮਲੇ 'ਚ ਵੀ ਇਹ ਪਤਲੀ ਗਲੀ ਥਾਨੀ ਨਿਕਲਦੇ ਪਏ ਆ। ਅਨੰਤ ਕੁਮਾਰ ਹੇਗੜੇ ਨੇ ਜੋ ਗੱਲ ਕਹੀ ਆ ਉਹ ਗੱਲ ਸੁੱਟਣ ਵਾਲੀ ਨਹੀਂ। ਦੇਖੋ ਕੋਈ ਵੀ ਕੈਬਨਿਟ ਮਿਨਿਸਟਰ ਹੈ ਜਦੋਂ ਬਿਆਨ ਦਿੰਦਾ ਤੇ ਸਮਝ ਲਓ ਕਿ ਉਹ ਸਰਕਾਰ ਦਾ ਬਿਆਨ ਦੇ ਰਿਹਾ, ਉਹ ਸਰਕਾਰ ਦਾ ਤਰਜਮਾਨ ਆ। ਹੁਣ ਜਾਂ ਤੇ ਸਰਕਾਰ ਆਪਣੇ ਆਪ ਨੂੰ ਉਸ ਬਿਆਨ ਤੋਂ ਲਹਿਦਾ ਕਰ ਲਵੇ ਤੇ ਜਾਂ ਫਿਰ ਇਹ ਸਮਝਿਆ ਜਾਵੇ ਕਿ ਇਹ ਬਿਆਨ ਸਰਕਾਰ ਦਾ। ਤੇ ਜੇ ਸਰਕਾਰ ਦਾ ਬਿਆਨ ਮੰਨ ਲਿਆ ਜਾਵੇ ਤੇ ਫਿਰ ਤਾਂ ਸਾਰੀ ਕਹਾਣੀ ਪੁੱਠੀ ਪੈ ਜੂਗੀ ਕਿ ਜਿਹੜੀ ਸਰਕਾਰ ਸੰਵਿਧਾਨ ਦੀ ਸਹੁੰ ਚੁੱਕ ਕੇ ਇਸ ਦੇਸ਼ ਨੂੰ ਚਲਾਉਂਦੀ ਪਈ ਹੈ ਕਿ ਉਹ ਇਸ ਸੰਵਿਧਾਨ ਦੇ ਪ੍ਰਤੀ ਨਿਸ਼ਠਾ ਹੀ ਨਹੀਂ ਰੱਖਦੀ। ਇੱਕ ਬਹੁਤ ਵੱਡਾ ਸਵਾਲ ਖੜਾ ਹੋਊਗਾ। ਦੂਜੀ ਚੀਜ਼ ਇਹ ਆ ਕਿ ਦੇਖੋ ਹੁਣ ਅੱਜ ਸ਼ਾਮ ਤੱਕ ਇਹ ਗੱਲਾਂ ਸਾਹਮਣੇ ਆਈਆਂ ਕਿ ਭਾਰਤੀ ਜਨਤਾ ਪਾਰਟੀ ਚਾਹੇ ਥੋੜਾ ਜਿਹਾ ਟੇਢੇ ਢੰਗ ਦੇ ਨਾਲ ਸਹੀ ਪਰ ਅਨੰਤ ਕੁਮਾਰ ਹੇਗੜੇ ਦੇ ਬਿਆਨ ਤੋਂ ਆਪਣੇ ਆਪ ਨੂੰ ਲਹਿਦਾ ਕਰਦੀ ਪਈ ਹੈ। ਯਾਨੀ ਕੇਂਦਰ ਸਰਕਾਰ ਵੀ ਹੈ ਜਿਹੜੀ ਉਹ ਆਪਣੇ ਆਪ ਨੂੰ ਇਸ ਕੰਟਰੋਵਰਸੀ ਤੋਂ ਬਚਾਉਂਦੀ ਨਜ਼ਰ ਆਉਂਦੀ ਹੈ। ਪਰ ਜੇ ਉਹਦੇ ਬਿਆਨ ਦੇ ਨਾਲ ਇਹ ਇਤਫਾਕ ਨਹੀਂ ਰੱਖਦੇ ਫਿਰ ਘੱਟੋ ਘੱਟ ਉਹਦੇ ਤੋਂ ਅਫਸੋਸ ਪ੍ਰਗਟਾਉਣ, ਉਹਦੇ ਤੋਂ ਮਾਫੀ ਮੰਗਾਉਣ ਸੰਸਦ ਦੇ ਵਿੱਚ। ਕਿਉਂਕਿ ਉਸ ਬੰਦੇ ਨੇ ਸਿੱਧੇ ਤੌਰ ਤੇ ਜਿਹੜਾ ਮੌਜੂਦਾ ਸੰਵਿਧਾਨ ਆ, ਜਿਸ ਸੰਵਿਧਾਨ ਦੀ ਸਹੁੰ ਚੁੱਕ ਕੇ ਉਹ ਆਪਦਾ ਅਹੁਦਾ ਭੋਗਦਾ ਪਿਆ, ਉਸੇ ਸੰਵਿਧਾਨ ਤੇ ਉਹਨੇ ਕਿੰਤੂ ਪ੍ਰੰਤੂ ਖੜਾ ਕੀਤਾ। ਉਸੇ ਸੰਵਿਧਾਨ ਨੂੰ ਬਦਲਣ ਦੀ ਤੇ ਉਹਨੇ ਪੱਟ ਤੇ ਥਾਪੀ ਮਾਰੀ ਆ। ਇਹੋ ਜਿਹਾ ਬੰਦਾ ਹਾਲੇ ਵੀ ਉੱਥੇ ਸੰਸਦ ਦੇ ਵਿੱਚ ਬੈਠਾ ਹੋਵੇ ਕਮਾਲ ਦੀ ਗੱਲ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬੱਕੜ ਵਾਹ ਮਾਰਨ ਵਾਲੇ ਵੱਡੇ ਵੱਡੇ ਸਪੋਕਸ ਪਰਸਨ ਆ ਉਹ ਵੀ ਇਸ ਮੁੱਦੇ ਤੇ ਚੁੱਪ ਆ। ਸੋ ਇਹ ਇੱਕ ਬੜੀ ਗੰਭੀਰ ਗੱਲ ਆ ਕਿ ਇੱਕ ਯੂਨੀਅਨ ਕੈਬਨਿਟ ਮਿਨਿਸਟਰ ਇਹ ਗੱਲ ਕਹਿੰਦਾ ਪਿਆ ਕਿ ਅਸੀਂ ਬਦਲ ਸੰਵਿਧਾਨ ਆਇਆ ਤੇ ਸੰਵਿਧਾਨ ਇੱਥੇ ਬਦਲ ਦੀ ਗੱਲ ਛੇੜਦਾ, ਉਹ ਕਿੱਥੋਂ ਛੇੜਦਾ? ਧਰਮ ਨਿਰਪੱਖਤਾ ਤੋਂ। ਇਹਦਾ ਮਤਲਬ ਆ ਕਿ ਧਰਮ ਨਿਰਪੱਖਤਾ ਜਿਹੜਾ ਸਾਡੇ ਇੱਥੋਂ ਦੇ ਸੰਵਿਧਾਨ ਦਾ ਮੂਲ ਮੰਤਰ ਆ, ਉਸ ਮੂਲ ਮੰਤਰ ਨੂੰ ਇਹ ਮਰੋੜਾ ਚਾੜਨ ਵਾਲੇ ਆ। ਸੋ ਇਹ ਬਹੁਤ ਗੰਭੀਰ ਮਸਲਾ ਹੈ। ਪਰ ਸਭ ਤੋਂ ਵੱਡੀ ਗੱਲ ਤੇ ਜਿਹੜੀ ਹੈ ਕਿ ਆਪੋਜੀਸ਼ਨ ਦੇਖੋ, ਆਪੋਜੀਸ਼ਨ ਮਨ ਮਨਵਲ ਕਰਕੇ ਤੁਰ ਪਈ ਹੈ ਪਰ ਇਸ ਮੁੱਦੇ ਤੇ ਉਹਨੇ ਭਾਰਤੀ ਜਨਤਾ ਪਾਰਟੀ ਨੂੰ ਫਿਰ ਸੌਖਿਆ ਜਾਣ ਦਿੱਤਾ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕਹਿੰਦੇ ਸਵੱਛ ਭਾਰਤ ਵਾਲਾ ਸੈਸ ਕਹਿੰਦੇ ਕੋਈ ਸਵੱਛ ਕਰ ਗਿਆ। ਦੇਖੋ ਆਂਦੇ ਹੁੰਦੇ ਆ ਕਿ ਲੱਕੜ ਵਿੰਗੀ ਹੋਵੇ ਕੋਈ ਚੱਕਰ ਨਹੀਂ, ਤਰਖਾਣ ਸਿੱਧਾ ਚਾਹੀਦਾ। ਤਰਖਾਣ ਸਿੱਧਾ ਹੋਵੇ ਨਾ, ਉਹ ਤੁਹਾਨੂੰ ਪਤਾ ਨਾ, ਉਹ ਰੰਦੇ ਰੁੰਦੇ ਜੇ ਮਾਰ ਕੇ ਸਿੱਧਾ ਕਰ ਲੈਂਦਾ ਲੱਕੜ ਜੀ। ਪਰ ਜੇ ਤਰਖਾਣ ਹੀ ਵਿੰਗਾ ਹੋਵੇ ਉਹਦੇ ਚ ਜਲੇਬੀ ਜਿੰਨੇ ਵਾਲ ਹੋਣ ਇਹ ਲੱਕੜ ਭਾਵੇਂ ਜਿੰਨੀ ਮਰਜ਼ੀ ਦਿੱਤੀ ਹੋਵੇ ਕੰਮ ਸੂਤ ਨਹੀਂ ਆਉਂਦਾ। ਇੱਥੇ ਹਾਲ ਇਹ ਆ ਕਿ ਤਰਖਾਣਾਂ ਦੇ ਵਿੱਚ ਕਿਤੇ ਨਾ ਕਿਤੇ ਵਿੰਗ ਬੁਲਾਉਂਦੇ ਆ। ਹੁਣ ਤਰਖਾਣ ਦਾ ਕੋਈ ਭਾਈਚਾਰੇ ਦਾ ਕੋਈ ਬੰਦਾ ਗੁੱਸਾ ਨਾ ਕਰ ਲਵੇ, ਇਹ ਸਿਆਣਿਆਂ ਦੀਆਂ ਕਈਆਂ ਗੱਲਾਂ ਨੇ। ਹੁਣ ਦੇਖੋ ਇੱਥੇ ਕੀ ਹੋ ਰਿਹਾ, ਸੈਸ ਇਕੱਠੇ ਕੀਤੇ ਜਾ ਰਹੇ ਆ, ਵੱਖੋ ਵੱਖਰੇ ਸੈਸ ਆ। ਸਾਡੇ ਇੱਥੇ ਤੇ ਜਿਹੜੇ ਬਿਜਲੀ ਦੇ ਬਿੱਲ ਆਉਂਦੇ ਆ ਉਹਨਾਂ ਤੇ ਗਊ ਸੈਸ ਵੀ ਲੱਗਦਾ, ਪਰ ਉਹੀ ਗਊ ਸੈਸ ਉਸ ਵੇਲੇ ਬੜਾ ਚੁੱਭਦਾ ਜਦੋਂ ਕਿਸੇ ਦੇ ਸਕੂਟਰ ਮੋਟਰਸਾਈਕਲ ਦੇ ਮੂਹਰੇ ਉਹੀ ਗਾਂ ਆ ਜਾਂਦੀ ਆ ਜਿਹਨੂੰ ਉਹਨੇ ਬਿਜਲੀ ਦੇ ਬਿੱਲ ਦੇ ਨਾਲ ਮੱਥਾ ਟੇਕਿਆ ਹੁੰਦਾ ਕਿ ਇਹਦੀ ਸਾਂਭ ਸੰਭਾਲ ਵਾਸਤੇ ਮੈਥੋਂ ਪੈਸੇ ਲੈ ਲਓ। ਖੈਰ ਹੋਰ ਵੀ ਬਹੁਤ ਸੈਸ ਚੱਲਦੇ, ਜਿੱਦਾਂ ਤੁਸੀਂ ਸਵੱਛ ਭਾਰਤ ਦੇ ਸੈਸ ਦੀ ਗੱਲ ਕੀਤੀ ਹੈ। ਹੁਣ ਇਸ ਸੈਸ ਬਾਰੇ ਚਰਚਾ ਚੱਲਦਾ ਪਿਆ ਕਿ 16,400 ਕਰੋੜ ਰੁਪਏ ਦੇ ਵਿੱਚੋਂ 4,000 ਕਰੋੜ ਰੁਪਏ ਦਾ ਪਤਾ ਹੀ ਨਹੀਂ ਲੱਗਦਾ ਪਿਆ ਉਹ ਕਿੱਥੇ ਗਿਆ। ਔਰ ਜਿਹੜਾ 12,400 ਕਰੋੜ ਰੁਪਇਆ ਬਚਦਾ ਪਿਆ ਉਹਦੇ ਚੋਂ ਵੀ ਜਿਹੜੀ ਇਹਨਾਂ ਨੇ ਪਰਸੈਂਟੇਜ ਰੱਖਣੀ ਸੀ ਸ਼ਹਿਰ ਵਾਸਤੇ, ਉਹ 25% ਲਾਗਤ ਜਿਹੜੀ ਆ ਇਹ ਇਹਨਾਂ ਨੇ ਸ਼ਹਿਰਾਂ 'ਚ ਖਰਚ ਹੀ ਨਹੀਂ ਕੀਤੀ। ਉਹ ਸਾਰਾ ਪੈਸਾ ਪਿੰਡਾਂ ਦੇ ਖਾਤਿਆਂ 'ਚ ਪਾ ਦਿੱਤਾ। ਹੁਣ
ਜਿਹੜੇ ਲੋਕ ਭਾਰਤ ਦਾ ਭ੍ਰਮਣ ਕਰਦੇ ਨੇ, ਭਾਰਤ ਘੁੰਮਦੇ ਰਹਿੰਦੇ ਨੇ, ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਜਿੰਨਾ ਪੈਸਾ ਕਹਿੰਦੇ ਆ ਕਿ ਅਸੀਂ ਸਵੱਛ ਭਾਰਤ ਕਰਨ ਲਈ ਪਿੰਡਾਂ 'ਚ ਭੇਜਿਆ, ਉਹ ਲੱਗਿਆ ਜਾਂ ਨਹੀਂ ਲੱਗਿਆ। ਤੇ ਫਿਰ ਇੱਕ ਅੱਧ ਪਿੰਡ ਦੇ ਵਿੱਚ ਤੇ ਭਾਵੇਂ ਕਿਤੇ ਸਵੱਛਤਾ ਆ ਗਈ ਹੋਵੇ, ਬਾਕੀ ਬਹੁਤ ਸਾਰੇ ਪਿੰਡ ਨਹੀਂ, ਤਕਰੀਬਨ ਸਾਰੇ ਪਿੰਡ ਹੈ ਜਿਹੜੇ ਉਹ ਹਾਲੇ ਵੀ ਜਿਉਂਦੇ ਤਿਉਂ ਆ ਜਿੱਦਾਂ ਦਾ ਹਾਲ ਉਹਨਾਂ ਦਾ ਅੱਜ ਤੋਂ 20-25 ਸਾਲ ਪਹਿਲਾਂ ਸੀ। ਤਕਰੀਬਨ ਉੱਦਾਂ ਦਾ ਥੋੜ੍ਹਾ ਬਹੁਤ ਸੁਧਾਰ ਹੋਏਗਾ। ਇਹ ਪੈਸਾ ਕਿੱਧਰ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਹ ਮੈਂ ਨਹੀਂ ਕਹਿੰਦਾ, ਇਹ ਜਿਹੜਾ ਫਿਗਰ ਹੈ ਇਹ ਕੈਗ ਦਾ ਹੈ। ਵੈਸੇ ਕੈਗ ਵੀ ਅੱਜ ਕੱਲ੍ਹ ਜਿਹੜੀ ਹੈ ਨਾ ਉਹ ਵਿਨੋਦ ਕੁਮਾਰ ਦੀ ਜਿਹੜੀ ਉਹ ਕਾਰਗੁਜ਼ਾਰੀ ਸੀਗੀ 2G ਘੁਟਾਲੇ ਦੇ ਮਾਮਲੇ 'ਚ ਨਿਕਲੀ ਹੈ, ਉਹਨੇ ਕੈਗ ਦਾ ਵੀ ਵਕਾਰ ਹੈ ਜਿਹੜਾ ਕਿਤੇ ਨਾ ਕਿਤੇ ਥੋੜ੍ਹਾ ਸ਼ੱਕੀ ਕੀਤਾ। ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਹਾਲੇ ਵੀ ਦੂਸਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਅਥਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਕੈਗ ਦੀ ਭਰੋਸੇਯੋਗਤਾ ਬਹੁਤ ਵੱਡੀ ਹੈ ਜੀ। ਕੈਗ ਨੇ ਇੱਕ ਦੋ ਚੀਜ਼ਾਂ ਹੋਰ ਵੀ ਕਹੀਆਂ ਨੇ ਆਪਣੀ ਰਿਪੋਰਟ ਦੇ ਵਿੱਚ। ਇੱਕ ਤੇ ਇਹ ਫਿਗਰ ਦਿੱਤਾ ਉਹਨਾਂ ਨੇ ਕਿ 4000 ਕਰੋੜ ਰੁਪਈਏ ਦਾ ਸਾਨੂੰ ਨਹੀਂ ਹਿਸਾਬ ਕਿਤਾਬ ਲੱਗਦਾ ਪਿਆ ਕਿ ਕਿੱਥੇ ਗਿਆ। ਦੂਸਰੀ ਚੀਜ਼ ਇਹ ਕਹੀ ਹੈ ਕਿ ਜਿੱਦਾਂ ਸੈਕੰਡਰੀ ਔਰ ਹਾਇਰ ਸੈਕੰਡਰੀ ਸੈਕਸ ਹੈ, ਉਹਨਾਂ ਬਾਰੇ ਵੀ ਕੋਈ ਨਾ ਕੋਈ ਗੜਬੜੀ ਹੈ। ਉਹਨਾਂ ਨੇ ਚਿਤਾਇਆ ਕਿ ਭਾਈ ਇਹ ਮਾਮਲਾ ਜਿਹੜਾ ਉਹ ਕਾਫੀ ਗੰਭੀਰ ਹੈ। ਵੈਸੇ ਇਸ ਤੋਂ ਪਹਿਲਾਂ ਇੱਕ ਸੰਸਦੀ ਕਮੇਟੀ ਸੀਗੀ ਜਿਹੜੀ ਉਹਨੇ ਵੀ ਜਾਂਚ ਪੜਤਾਲ ਕੀਤੀ ਸੀ, ਘੋਖ ਕੀਤੀ ਸੀ ਸੈਸਾਂ ਦੇ ਮਾਮਲੇ 'ਚ, ਉਹਦੀ ਵੀ ਰਿਪੋਰਟ ਜਿਹੜੀ ਹੈ ਉਹ ਲਗਭਗ ਇਹੋ ਜਿਹੀ ਹੈ ਜੀ। ਦੂਸਰੇ ਪਾਸੇ ਕੈਗ ਨੇ ਇੱਕ ਚੀਜ਼ ਹੋਰ ਕਹੀ, ਉਹ ਕਹਿੰਦੇ ਕਿ ਜਿਹੜਾ ਰਿਸਰਚ ਐਂਡ ਡਿਵੈਲਪਮੈਂਟ ਸੈਕਟਰ ਹੈ ਔਰ ਇਸ ਤੋਂ ਇਲਾਵਾ ਜਿਹੜਾ ਰਾਸ਼ਟਰੀ ਸੜਕਾਂ ਦਾ ਜਿਹੜਾ ਖਜ਼ਾਨਾ ਉਹ ਅਲੱਗ ਰੱਖਦੇ ਆ, ਜਿਹੜਾ ਕੋਸ਼ ਰੱਖਦੇ ਆ, ਉਹਦੇ ਵਿੱਚ ਜਾਣ ਵਾਲਾ ਜਿਹੜਾ ਸੈਸ ਆ ਉਹ ਵੀ ਗੜਬੜੀ ਦਾ ਸ਼ਿਕਾਰ ਹੈ। ਮਤਲਬ ਕਿ ਰਿਸਰਚ ਐਂਡ ਡਿਵੈਲਪਮੈਂਟ ਸੈਸ ਔਰ ਜਿਹੜਾ ਨੈਸ਼ਨਲ ਰੋਡ ਸੈਸ ਆ ਉਹ ਵੀ ਕਿਤੇ ਨਾ ਕਿਤੇ ਵਿੱਤੀ ਬੇਨੀਮੀਆਂ ਦਾ ਸ਼ਿਕਾਰ ਹੋਇਆ ਪਿਆ ਜੀ। ਤੁਹਾਨੂੰ ਸ਼ਾਇਦ ਇਹ ਗੱਲ ਯਾਦ ਹੋਵੇ, ਮੈਂ ਤੁਹਾਨੂੰ ਇੱਕ ਵਾਰ ਦੱਸੀ ਵੀ ਸੀਗੀ ਆਪਣੇ ਇਸ ਪ੍ਰੋਗਰਾਮ 'ਚ ਕਿ ਅੱਜ ਤੋਂ ਤਕਰੀਬਨ ਮੇਰੇ ਖਿਆਲ ਦੇ ਨਾਲ ਗੱਲ ਹੋਣੀ ਹੈ ਕੋਈ 17-18 ਸਾਲ ਪਹਿਲਾਂ ਦੀ ਜੀ, ਜਾਂ ਇਸ ਤੋਂ ਵੀ ਪੁਰਾਣੀ ਹੋਏਗੀ। ਉਸ ਸਮੇਂ ਫੈਸਲਾ ਕੀਤਾ ਗਿਆ ਸੀਗਾ ਕਿ ਆ ਜਿਹੜੀ ਇਮਾਰਤ ਸਾਜ਼ੀ ਹੁੰਦੀ ਹੈ, 1995 ਦੀ ਗੱਲ ਹੈ ਸ਼ਾਇਦ, ਇਮਾਰਤ ਸਾਜ਼ੀ ਕਰਨ ਵਾਲੇ ਜਿਹੜੇ ਠੇਕੇਦਾਰ ਆ, ਜਿਹੜੇ ਵੱਡੇ ਵੱਡੇ ਕਰਦੇ ਆ, ਬਿਲਡਿੰਗਾਂ ਬਣਾਉਂਦੇ ਆ, ਬਿਲਡਰ ਆ ਜਿਹੜੇ, ਇਹ 1% ਲੇਬਰ ਸੈਸ ਦੇਣਗੇ। ਲੇਬਰ ਸੈਸ ਤੋਂ ਭਾਵ ਇਹ ਆ ਕਿ ਉਹ ਸਾਰਾ ਪੈਸਾ ਜਿਹੜਾ ਖਜ਼ਾਨੇ 'ਚ ਇਕੱਠਾ ਹੋਊਗਾ ਉਹ ਮਜ਼ਦੂਰਾਂ ਦੀ ਭਲਾਈ ਤੇ ਖਰਚ ਕੀਤਾ ਜਾਊਗਾ। ਕਮਾਲ ਦੀ ਗੱਲ ਇਹ ਹੋਈ ਕਿ ਉਦੋਂ ਤੋਂ ਲੈ ਕੇ 1995 ਤੋਂ ਲੈ ਕੇ ਹੁਣ ਤੱਕ ਲਗਭਗ 30,000 ਕਰੋੜ ਰੁਪਈਆ ਉਸ ਸੈਸ ਰਾਹੀਂ ਇਕੱਤਰ ਹੋਇਆ। ਇਹ ਮਾਮਲਾ ਹੁਣ ਸੁਪਰੀਮ ਕੋਰਟ 'ਚ ਆ। ਸੁਪਰੀਮ ਕੋਰਟ ਇਹਨਾਂ ਨੂੰ ਲਾਹਨਤਾਂ ਪਾ ਕੇ ਥੱਕਦੀ, ਫਟਕਾਰਾਂ ਪਾ ਕੇ ਥੱਕਦੀ ਆ, ਕਿਉਂਕਿ ਇਹਦੇ 'ਚ ਕਸੂਰ ਕਿਸੇ ਇੱਕ ਸਰਕਾਰ ਦਾ ਨਹੀਂ। ਸਰਕਾਰਾਂ 1995 ਤੋਂ ਬਾਅਦ ਬਹੁਤ ਆਈਆਂ, ਬਹੁਤ ਗਈਆਂ, ਤਾਂ ਉਹ ਫਟਕਾਰਾਂ ਪਾ ਰਹੇ ਆ ਲਗਾਤਾਰ ਕਿ ਲਾਹਨਤ ਹੈ ਤੁਹਾਡੇ ਤੇ। ਤੁਸੀਂ ਇਹ ਨਹੀਂ ਦੱਸ ਦਿੱਤਾ ਕਿ ਮਜ਼ਦੂਰ ਦਾ ਪੈਸਾ ਆਖਰ ਗਿਆ ਕਿੱਥੇ ਆ। ਜੇ ਤੁਸੀਂ ਮਜ਼ਦੂਰ ਤੇ ਖਰਚ ਕੀਤਾ ਤੇ ਸਾਨੂੰ ਦੱਸੋ। 29,000 ਕਰੋੜ ਰੁਪਈਏ ਦਾ ਉਹਦਾ ਵੀ ਕੋਈ ਪਤਾ ਨਹੀਂ ਲੱਗਦਾ ਪਿਆ, ਉਹ ਵੀ ਲੇਬਰ ਸੈਸ ਆ। ਸੋ ਜਿਹੜੇ ਸੈਸ ਦੇ ਖਾਸ ਤੌਰ ਤੇ ਖਾਨੇ ਬਣ ਗਏ ਆ, ਇਹ ਜਿੱਧਰ ਜਾਂਦਾ ਪਿਆ ਉਹ ਸਾਰਿਆਂ ਨੂੰ ਦਿਸਦਾ ਹੀ ਪਿਆ ਤਕਰੀਬਨ ਕਿ ਸੈਸ ਇਕੱਠੇ ਕੀਤੇ ਜਾਂਦੇ, ਉਸ ਤੋਂ ਬਾਅਦ ਇਕੱਠੇ ਕਰਕੇ ਕਿੱਥੇ ਵਰਤੇ ਜਾਂਦੇ, ਕਿਹੜੀਆਂ ਖੂੰਜਾਂ 'ਚ ਵਾੜੇ ਜਾਂਦੇ ਆ, ਉਹ ਸਭ ਦਿਸਦਾ ਪਿਆ। ਵੈਸੇ ਵੀ ਦਿੱਲੀ ਦੇ ਵਿੱਚ ਇੰਨਾ ਕੁਛ ਹੁੰਦਾ, ਸਾਡੇ ਤੱਕ ਜੋ ਪਹੁੰਚਦਾ ਉਹ ਤੇ ਮੇਰੇ ਖਿਆਲ ਦੇ ਨਾਲ ਚੌਥਾ ਹਿੱਸਾ ਵੀ ਨਹੀਂ ਹੋਣਾ। ਬਹੁਤ ਸਾਰੀਆਂ ਯੋਜਨਾਵਾਂ ਜਿਹੜੀਆਂ ਉਹ ਫਾਈਲਾਂ ਦੇ ਵਿੱਚ ਹੀ ਛਾਲਾਂ ਮਾਰੀ ਜਾਂਦੀਆਂ, ਧਰਤੀ ਤੇ ਉਹਨਾਂ ਦੀ ਕੋਈ ਹੋਂਦ ਹੀ ਹੈ ਨਹੀਂ, ਧਰਤੀ ਤੇ ਹੋ ਜਾਂਦੀਆਂ ਹੀ ਨਹੀਂ। ਸੋ ਬਹੁਤ ਵੱਡੀ ਗੜਬੜੀ ਹੈ। ਮੈਂ ਜਿੱਦਾਂ ਤੁਹਾਨੂੰ ਸ਼ੁਰੂ 'ਚ ਕਿਹਾ ਸੀਗਾ ਕਿ ਇੱਥੇ ਲੱਕੜ ਦੇ ਵਿੱਚ ਕੋਈ ਵਿੰਗ ਵਲਾਵਾ ਨਹੀਂ ਹੈ, ਵਿੰਗ ਵਲਾਵਾ ਹੈ ਤਰਖਾਣ ਦੇ ਵਿੱਚ। ਜੇ ਤਰਖਾਣ ਦੇ ਵਿੱਚੋਂ ਵਿੰਗ ਵਲਾਵੇ ਦੂਰ ਹੋਣਗੇ ਤੇ ਇਹ ਮਸਲਾ ਠੀਕ ਹੋਣਾ। ਜੇ ਇਹਨਾਂ ਦੀ ਨੀਤ ਦੇ ਵਿੱਚ ਵਿੰਗ ਵਲਾਵੇ ਨਹੀਂ ਰਹਿਣਗੇ ਤੇ ਫਿਰ ਸਾਡਾ ਜਿਹੜਾ ਸਿਸਟਮ ਆ ਉਹਦੇ ਵਿੰਗ ਵਲਾਵੇ ਵੀ ਇਸੇ ਤਰ੍ਹਾਂ ਹੀ ਰਹਿਣਗੇ। ਔਰ ਜਿਹੜੇ ਇਹ ਵਿੰਗ ਵਲਾਵੇ ਆ ਤੇ ਜਿਹੜੇ ਸਾਡੇ ਇਹ ਲੋਕ ਆ ਉਹ ਫਿਰ ਉਹਨਾਂ ਵਿੰਗ ਵਲਾਵਿਆਂ 'ਚ ਉਹ ਜਿਵੇਂ ਚੋਰ ਭਲਾਈ ਨਹੀਂ ਬਣੀ ਹੁੰਦੀ ਕਈ ਵਾਰੀ, ਭੂਲ ਭੁਲਈਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਭੂਲ ਭੁਲਈਆ 'ਚ ਬਸ ਉੱਥੇ ਹੀ ਤੁਰੇ ਫਿਰਨਗੇ ਸਾਡੇ ਲੋਕ, ਕਦੇ ਇਸ ਕਤਾਰ 'ਚ ਵੜ ਗਏ, ਕਦੇ ਉਸ ਕਤਾਰ 'ਚ ਵੜ ਗਏ। ਜੀ ਜੀ, ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ ਵੀ ਨੇਤਾਗਿਰੀ ਨਾਲ ਵਕਾਲਤ ਕਰਨ ਵਾਲਿਆਂ ਦੇ ਖਿਲਾਫ ਕਹਿੰਦੇ ਇੱਕ ਵਕੀਲ ਚੰਗਾ ਮਗਰ ਪਿਆ ਹੈ। ਇਹ ਵਕੀਲ ਹੋਰ ਕਿਸੇ
ਸੰਗਠਨ ਦਾ ਨਹੀਂ, ਇਹ ਵਕੀਲ ਵੀ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਹੀ ਆ। ਹੂੰ ਇਹਦਾ ਨਾਮ ਮਿਸਟਰ ਅਸ਼ਵਨੀ ਉਪਾਧਿਆਏ ਆ। ਜੀ ਵੈਸੇ ਮਿਸਟਰ ਅਸ਼ਵਨੀ ਅੱਜ ਕੱਲ੍ਹ ਚੰਗਾ ਕੰਮ ਕਰਦਾ ਪਿਆ। ਚੰਗਾ ਕੰਮ ਇਸ ਕਰਕੇ ਕਿਉਂਕਿ ਰਿਫੋਰਮਸ ਬਾਰੇ ਜਿੰਨੀਆਂ ਵੀ ਕੋਸ਼ਿਸ਼ਾਂ ਇਸ ਤਰ੍ਹਾਂ ਦੇ ਲਾਅਰ ਕਰ ਸਕਦੇ ਆ, ਉਹਨਾਂ ਦੇ ਵਿੱਚੋਂ ਅਸ਼ਵਨੀ ਉਪਾਧਿਆਏ ਸਾਰਿਆਂ ਤੋਂ ਤੇਜ਼ ਵਗਦਾ ਪਿਆ। ਇੱਕ ਜੇ ਆਪਾਂ ਲਾ ਲਈਏ ਪ੍ਰਸ਼ਾਂਤ ਭੂਸ਼ਣ ਔਰ ਦੂਸਰਾ ਅਸ਼ਵਨੀ ਉਪਾਧਿਆਏ। ਜੀ ਇਹਨੇ ਪਿੱਛੇ ਜੇ ਇੱਕ ਪਟੀਸ਼ਨ ਇਹ ਪਾਤੀ ਸੀਗੀ ਕਿ ਆ ਜਿਹੜੇ ਦੋ ਥਾਵਾਂ ਤੋਂ ਇਲੈਕਸ਼ਨ ਲੜੇ ਜਾਂਦੇ ਇੱਕ ਹੀ ਨੇਤਾ ਵੱਲੋਂ, ਇਹ ਵੀ ਬੰਦ ਕਰੋ। ਚੋਣ ਕਮਿਸ਼ਨ ਦੇ ਸੁਧਾਰਾਂ ਦੀ ਵੀ ਉਹਨੇ ਇੱਕ ਵਾਰੀ ਕੁੰਡੀ ਫਸਾਤੀ ਸੀਗੀ। ਇਹ ਵੱਖਰੀ ਗੱਲ ਆ ਕਿ ਕੇਂਦਰ ਜਾ ਕੇ ਆਪਣੇ ਨੁਕਤੇ ਪੇਸ਼ ਕਰਕੇ ਬਚ ਜਾਂਦਾ। ਹੁਣ ਇਹਨੇ ਇੱਕ ਨਵਾਂ ਪੇਚ ਫਸਾ ਦਿੱਤਾ। ਹਾਲਾਂਕਿ ਗਿਆ ਪਹਿਲਾਂ ਸੁਪਰੀਮ ਕੋਰਟ 'ਚ ਹੀ ਸੀਗਾ, ਉੱਥੇ ਇਹਨੂੰ ਪਤਾ ਲੱਗਿਆ ਕਿ ਕੰਮ ਢਿੱਲਾ ਹੀ ਆ। ਅਸਲ ਦੇ ਵਿੱਚ ਇਹਦਾ ਨੁਕਤਾ ਇਹ ਆ ਕਿ ਜਿਹੜੇ ਰਾਜਨੇਤਾ ਮੈਂਬਰ ਪਾਰਲੀਮੈਂਟ ਬਣ ਜਾਂਦੇ ਆ ਜਾਂ ਉਹ ਰਾਜ ਸਭਾ 'ਚ ਚਲੇ ਜਾਂਦੇ ਆ, ਤਾਂ ਉਹ ਨਾਲ ਵਕਾਲਤ ਵਾਲਾ ਪੇਸ਼ਾ ਨਹੀਂ ਕਰ ਸਕਦੇ। ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ। ਹੁਣ ਸੁਪਰੀਮ ਕੋਰਟ ਦੇ ਵਿੱਚ ਤੇ ਉਹ ਜਿਹੜੀ ਪਟੀਸ਼ਨ ਪਈ ਸੀਗੀ ਉਹ ਸੋ ਪਈ ਆ, ਉਹ ਹਾਲੇ ਨਿਰੰਤਰ ਉੱਥੇ ਗਤੀਸ਼ੀਲ ਹੀ ਰਹੇਗੀ। ਪਰ ਦੂਸਰੇ ਪਾਸੇ ਇਹਨੇ ਬਾਰ ਕਾਊਂਸਲ ਆਫ ਇੰਡੀਆ ਨੂੰ ਇੱਕ ਐਪਲੀਕੇਸ਼ਨ ਦੇ ਦਿੱਤੀ ਹੈ, ਕਿਉਂਕਿ ਬਾਰ ਕਾਊਂਸਲ ਆਫ ਇੰਡੀਆ ਦਾ ਮੈਂਬਰ ਹੈ। ਇਹਨੇ ਹੁਣ ਜਿਹੜੀ ਐਪਲੀਕੇਸ਼ਨ ਦਿੱਤੀ ਆ ਉਹਦੇ ਤੇ ਇਹਨਾਂ ਨੇ ਇੱਕ ਐਕਸਪਰਟ ਕਮੇਟੀ ਬਿਠਾ ਦਿੱਤੀ ਹੈ। ਹੁਣ ਉਹ ਐਕਸਪਰਟ ਕਮੇਟੀ ਇਹ ਦੇਖੂਗੀ ਕਿ ਕੀ ਰਾਜਨੇਤਾਵਾਂ ਦਾ ਵਕਾਲਤ ਕਰਨਾ ਜਾਇਜ਼ ਹੈ ਜਾਂ ਨਜਾਇਜ਼ ਹੈ। ਉਹਦਾ ਦੇਖੋ ਇਹਦੇ 'ਚ ਇੱਕ ਬਹੁਤ ਵੱਡਾ ਤੱਥ ਹੈ। ਤੱਥ ਇਹ ਆ, ਦੱਸਦੇ ਆ ਕਿ ਸੰਵਿਧਾਨ ਦਾ ਜਿਹੜਾ ਆਰਟੀਕਲ 14 ਔਰ 15 ਉਹ ਇਸ ਚੀਜ਼ ਦੀ ਮੁਖਾਲਫਤ ਕਰਦਾ, ਵਿਰੋਧਤਾ ਕਰਦਾ। ਉਹ ਇਸ ਪਰਿਭਾਸ਼ਾ ਨਾਲ ਵਿਰੋਧਤਾ ਕਰਦਾ। ਉਹ ਕਹਿੰਦਾ ਕਿ ਜੇ ਬਾਰ ਕਾਊਂਸਲ ਆਫ ਇੰਡੀਆ ਦੇ ਕਾਇਦੇ ਕਾਨੂੰਨ ਮੁਤਾਬਕ ਕਿਸੇ ਨੇ ਵਕਾਲਤ ਕਰਨੀ ਹੈ ਤਾਂ ਉਹ ਕਿਸੇ ਸੰਵਿਧਾਨਕ ਅਹੁਦੇ ਤੋਂ ਤਨਖਾਹ ਜਾਂ ਭੱਤੇ ਨਹੀਂ ਲੈਂਦਾ ਹੋਣਾ ਚਾਹੀਦਾ। ਤੇ ਇਹਦਾ ਮਤਲਬ ਹੈ ਕਿ ਇਸ ਰੇਂਜ ਦੇ ਵਿੱਚ ਇਹ ਤੇ ਸਾਰੇ ਹੀ ਆਉਂਦੇ ਆ। ਕਪਿਲ ਸਿੱਬਲ, ਜੇਠ ਮਲਾਨੀ, ਵੈਸੇ ਉਹਨੇ ਜਦੋਂ ਇਹ ਸੰਸਦ ਦੇ ਵਿੱਚ ਪੈਰ ਪਾਇਆ ਸੀ ਤੇ ਆਪਣੀ ਵਕਾਲਤ ਨੂੰ ਬ੍ਰੇਕ ਲਾ ਦਿੱਤੀ ਸੀਗੀ। ਜਿੱਦਾਂ ਅਰੁਣ ਜੇਤਲੀ ਵੀ ਪੇਸ਼ੇ ਤੋਂ ਵਕੀਲ ਆ। ਬਹੁਤ ਸਾਰੇ ਲੀਡਰ ਆ ਜਿਹੜੇ ਨਾਲ ਵਕਾਲਤ ਕਰਦੇ ਆ। ਕਾਂਗਰਸ ਦਾ ਅਭਿਸ਼ੇਕ ਮਨੂ ਸਿੰਘ ਵੀ ਬਹੁਤ ਚੋਟੀ ਦਾ ਵਕੀਲ ਆ, ਨਾਲ ਮੈਂਬਰ ਪਾਰਲੀਮੈਂਟ ਵੀ ਸੀਗਾ, ਨਾਲ ਵਕਾਲਤ ਵੀ ਕਰਦਾ ਸੀਗਾ। ਸੋ ਬਹੁਤ ਸਾਰੇ ਐਸੇ ਵਕੀਲ ਆ ਜਿਹੜੇ ਨਾਲ ਨੇਤਾਗਿਰੀ ਵੀ ਕਰਦੇ ਆ। ਤਾਂ ਜੇ ਹੁਣ ਇਹ ਸਪਸ਼ਟ ਹੋ ਜਾਂਦਾ, ਐਕਸਪਰਟ ਪੈਨਲ ਬੈਠੇਗਾ ਜਿਹੜਾ, ਜੇ ਉਹਦੇ 'ਚ ਇਹ ਪਰਿਭਾਸ਼ਾ ਸਪਸ਼ਟ ਹੋ ਜਾਂਦੀ ਹੈ ਕਿ ਇਹ ਵਕਾਲਤ ਨਹੀਂ ਕਰ ਸਕਦੇ, ਸੰਵਿਧਾਨ ਇਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ, ਤਾਂ ਫਿਰ ਬਹੁਤ ਔਖਾ ਹੋ ਜਾਏਗਾ। ਫਿਰ ਇਹਨਾਂ ਨੂੰ ਕੁਛ ਨਾ ਕੁਛ ਸੋਚਣਾ ਪਊਗਾ ਕਿ ਹੁਣ ਸਾਈਡ ਬਿਜ਼ਨਸ ਕਿਹੜਾ ਕੀਤਾ ਜਾਵੇ। ਕਿਉਂਕਿ ਜੇ ਸੰਵਿਧਾਨ ਨੇ ਸਪਸ਼ਟ ਕਰ ਦਿੱਤਾ ਫਿਰ ਤੇ ਇੱਕ ਚੀਜ਼ ਛੱਡਣੀ ਪਊ, ਜਾਂ ਸੰਸਦ ਜਾਂ ਅਦਾਲਤ, ਇੱਕ ਦਾ ਕੈਸਾ ਵੱਢਣਾ ਪਊ, ਜਾਂ ਨੇਤਾਗਿਰੀ ਜਾਂ ਵਕਾਲਤ। ਦੋਵਾਂ 'ਚ ਹੁਣ ਕਿਹੜੀ ਛੱਡਣਗੇ, ਇਹਨਾਂ ਤੇ ਮੁਨਸਰ ਕਰਦਾ। ਪਰ ਦੂਜੀ ਚੀਜ਼ ਇੱਕ ਹੋਰ ਵੀ ਆ, ਦੇਖੋ ਜੇ ਇਹ ਮਸਲਾ ਸਪਸ਼ਟ ਹੋ ਗਿਆ, ਮੰਨ ਲਓ ਕੱਲ ਨੂੰ ਇਹਨਾਂ ਦੇ ਖਿਲਾਫ ਕੋਈ ਨੁਕਤਾ ਪਰਿਭਾਸ਼ਿਤ ਹੋ ਜਾਂਦਾ, ਤਾਂ ਆਉਣ ਵਾਲੇ ਦਿਨਾਂ 'ਚ ਜਿਹੜੇ ਲੋਕ ਨੇਤਾਗਿਰੀ ਦੇ ਨਾਲ ਨਾਲ ਇੰਜੀਨੀਅਰਿੰਗ ਕਰਦੇ ਆ ਜਾਂ ਕੁਛ ਹੋਰ ਕਰਦੇ ਆ, ਕੋਈ ਚਾਹੇ ਕੋਈ ਡਾਕਟਰੀ ਕਰਦਾ ਚਾਹੇ ਕੋਈ ਸਰਕਾਰੀ ਨੌਕਰੀ ਕਰਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਪੇਚ ਉੱਥੇ ਵੀ ਫਸੇਗਾ, ਕਿਉਂਕਿ ਉਹ ਵੀ ਤਾਂ ਇੱਕ ਸਰਕਾਰੀ ਅਹੁਦੇ ਤੋਂ ਤਨਖਾਹ ਲੈਂਦੇ ਹੋਣਗੇ ਨਾ। ਤਾਂ ਫਿਰ ਕਿਤੇ ਨਾ ਕਿਤੇ ਕਾਫੀ ਗੁੰਝਲਦਾਰ ਸਥਿਤੀ ਬਣ ਜਾਏਗੀ। ਜਾਂ ਨਿੱਜੀ ਤੌਰ ਤੇ ਜਿਹੜੇ ਕੰਮ ਕਰਦੇ ਆ ਫਿਰ ਉਹ ਵੀ ਕਿਤੇ ਨਾ ਕਿਤੇ ਦੇਖਣਾ ਪਊਗਾ, ਕਿਉਂਕਿ ਉਹ ਵੀ ਤੇ ਨਾਲ ਲਾਭ ਲੈ ਹੀ ਰਹੇ ਆ ਨਾ ਦੂਸਰੇ ਪਾਸਿਓਂ। ਸੋ ਇਹ ਕਾਫੀ ਗੁੰਝਲਦਾਰ ਮਸਲਾ ਹੈ। ਹੁਣ ਦੇਖੋ ਇਹਦੇ 'ਚ ਕੀ ਬਣਦਾ। ਪਰ ਅਸ਼ਵਨੀ ਉਪਾਧਿਆਏ ਆ ਜਿਹੜਾ, ਉਹ ਆਪ ਵਕੀਲ ਆ, ਪਰ ਇਹਨਾਂ ਸਾਰੇ ਵਕੀਲਾਂ ਨੂੰ ਜਿਹੜੇ ਨੇਤਾਗਿਰੀ ਕਰਦੇ ਉਹਨਾਂ ਨੂੰ ਅੱਗੇ ਲਾਈ ਬੈਠਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਦੇ 135 ਸਰਹੱਦੀ ਪਿੰਡਾਂ ਤੇ ਕੇਂਦਰ ਸਰਕਾਰ ਮਿਹਰਬਾਨ ਹੋਈ। ਦੇਖੋ ਇਹਨਾਂ ਪਿੰਡਾਂ ਨੂੰ ਜਿੰਨਾ ਵੀ ਇਨੀਸ਼ੀਏਟਿਵ ਦਿੱਤਾ ਜਾਵੇ ਉਹ ਥੋੜਾ ਹੈ, ਕਿਉਂਕਿ ਸਰਹੱਦੀ ਪਿੰਡਾਂ ਦੀ ਆਪਣੀ ਜ਼ਿੰਦਗੀ ਹੈ। ਉਹਨਾਂ ਦੀ ਮੁਸ਼ਕਿਲਾਂ ਦੀ ਕੋਈ ਸੀਮਾ ਹੀ ਹੈ ਨਹੀਂ, ਕੋਈ ਹੱਦ ਹੀ ਹੈ ਨਹੀਂ, ਕੋਈ ਮਿਆਦ ਹੈ ਨਹੀਂ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਬੜੀ ਜ਼ਿਆਦਾ ਸਟ੍ਰੈਸ ਹੋਈ ਸੀਗੀ ਬਾਰਡਰ ਤੇ ਕਿੱਦਾਂ ਉਹ ਵਿਚਾਰੇ ਪਿੰਡਾਂ ਵਾਲੇ ਰਾਤੋਂ ਰਾਤ ਭਰ ਕੇ ਟਰਾਲੀਆਂ ਨਿਕਲੇ ਸੀ। ਅਸੀਂ ਦੇਖੇ ਸੀਗੇ ਨਾ ਫੋਟੋਆਂ 'ਚ। ਯਕਦਮ ਉਹਨਾਂ ਨੂੰ ਹੁਕਮ ਹੋ ਗਏ, ਸਪੀਕਰ 'ਚ ਆਵਾਜ਼ਾਂ ਦਿੱਤੀਆਂ ਗਈਆਂ ਕਿ ਚੱਕ ਲਓ ਵੀ ਭਾਂਡਾ ਛੰਡਾ ਤੇ ਨਿਕਲ ਜਾਓ। ਯਕਦਮ ਆਪਣਾ ਘਰ ਖਾਲੀ ਕਰਕੇ ਕਿਸੇ
ਅਣਪਿਆਸੇ ਟਿਕਾਣੇ ਵੱਲ ਤੁਰ ਪੈਣਾ, ਇਹ ਉਜਾੜਾ ਹੀ ਹੈ ਨਾ, ਇੱਕ ਵਕਤੀ ਤੌਰ ਤੇ ਉਜਾੜਾ ਹੀ ਆ, ਚਾਹੇ ਇਹ ਅਸਥਾਈ ਉਜਾੜਾ ਤੇ ਉਜਾੜਾ ਹੀ ਆ। ਇਹ ਕਿੰਨੀ ਵੱਡੀ ਸਮੱਸਿਆ। ਖੜੀ ਫਸਲ ਨੂੰ, ਪੱਕੀ ਫਸਲ ਨੂੰ ਛੱਡ ਕੇ ਕਿਹੜਾ ਜੀ ਕਰਦਾ ਕਿ ਉਹ ਕਿਸੇ ਹੋਰ ਥਾਂ ਨੂੰ ਪ੍ਰਸਥਾਨ ਕਰ ਜਾਵੇ। ਇਸ ਤਰ੍ਹਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਸਰਹੱਦੀ ਪਿੰਡਾਂ ਨਾਲ ਜੁੜੀਆਂ ਨੇ, ਸਰਹੱਦੀ ਇਲਾਕਿਆਂ ਨਾਲ ਜੁੜੀਆਂ। ਕੇਂਦਰ ਨੇ ਹੁਣ ਆਪਣੀ ਤਰਫੋਂ ਇਹ 9 ਰਾਜ ਆ ਜਿਹੜੇ ਕੁੱਲ ਮੈਂ ਤੁਹਾਨੂੰ ਦੱਸ ਦੇਵਾਂ, ਜਿਨ੍ਹਾਂ ਦੇ ਪਿੰਡ ਜਿਹੜੇ ਆ ਉਹ ਹੱਦਾਂ ਤੇ ਲੱਗਦੇ ਆ, ਜਿੱਦਾਂ ਰਾਜਸਥਾਨ, ਪੰਜਾਬ ਹੈ, ਹਿਮਾਚਲ ਹੈ, ਬਿਹਾਰ ਹੈ, ਪੱਛਮ ਬੰਗਾਲ ਹੈ, ਅਸਾਮ, ਮੇਘਾਲਿਆ, ਸਿੱਕਮ, ਤ੍ਰਿਪੁਰਾ। ਇਹਨਾਂ ਸਾਰੇ ਰਾਜਾਂ ਨੂੰ ਇਹਨਾਂ ਨੇ 167 ਕਰੋੜ ਰੁਪਈਏ ਦੀ ਗ੍ਰਾਂਟ ਦਿੱਤੀ ਹੈ। ਇਹਨਾਂ ਦੇ ਵਿੱਚ ਖੇਡਾਂ ਨੂੰ ਉਤਸ਼ਾਹ ਦੇਣਾ, ਸਕਿੱਲ ਡਿਵੈਲਪਮੈਂਟ, ਸਰਹੱਦੀ ਸੈਰ ਸਪਾਟਾ ਜਿਹੜਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਵੀ ਸੈਲਾਨੀ ਜਾਣ ਦੇਖਣ, ਹੋਰ ਉਹਨਾਂ ਦੀ ਗਿਣਤੀ ਵਧੇ। ਇਸ ਤਰ੍ਹਾਂ ਯਾਨੀ ਇਹਨਾਂ 3, 4, 5 ਪ੍ਰੋਜੈਕਟਾਂ ਦੇ ਲਈ ਇਹਨਾਂ ਨੇ ਕਾਫੀ ਵੱਡੀ ਰਕਮ ਹੈ ਜਿਹੜੀ ਉਹ ਸੈਂਕਸ਼ਨ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਕਹਿੰਦੇ ਆ ਕਿ ਅਸੀਂ ਹੋਰ ਵੀ ਰਕਮ ਹੈ ਜਿਹੜੀ ਉਹ ਇਹਨਾਂ ਇਲਾਕਿਆਂ ਨੂੰ ਦੇਣ ਜਾ ਰਹੇ। ਮੇਰੇ ਖਿਆਲ ਨਾਲ ਇਹ ਇੱਕ ਚੰਗਾ ਫੈਸਲਾ, ਮੈਂ ਕਹੂੰਗਾ ਕਿ ਚੰਗਾ ਫੈਸਲਾ। ਪਰ ਦੇਖੋ, ਕੇਂਦਰ ਨੂੰ ਇੱਕ ਚੀਜ਼ ਹੋਰ ਵੀ ਦੇਖਣੀ ਚਾਹੀਦੀ ਹੈ। ਜਿਹੜਾ ਪੰਜਾਬ ਦਾ ਸਰਹੱਦੀ ਕਿਸਾਨ ਆ ਉਹਨੂੰ 10,000 ਰੁਪਈਆ ਪਰ ਏਕੜ ਦਾ ਮੁਆਵਜ਼ਾ ਐਲਾਨਿਆ ਗਿਆ। ਮੁਆਵਜ਼ਾ ਇਸ ਕਰਕੇ ਐਲਾਨਿਆ ਗਿਆ ਕਿਉਂਕਿ ਦੇਖੋ ਉਹਨਾਂ ਤੇ ਪਾਬੰਦੀਆਂ ਨੇ ਬਹੁਤ ਸਾਰੀਆਂ। ਮਸਲਨ ਉਹ ਤੜਕੇ ਜਾਣਗੇ 9 ਵਜੇ ਤੋਂ 5 ਵਜੇ ਤੱਕ ਖੇਤਾਂ 'ਚ ਕੰਮ ਕਰਕੇ ਵਾਪਸ ਹੋ ਜਾਣਗੇ 5 ਵਜੇ। ਉਹਨਾਂ ਦਾ ਜਿੰਨਾ ਮਰਜ਼ੀ ਕੰਮ ਪੈਂਡਿੰਗ ਪਿਆ, ਮਸਲਨ ਉਹਨਾਂ ਨੇ ਕਣਕ ਵੱਢ ਲਈ ਆ, ਭਰੀਆਂ ਪਾਉਣ ਵਾਲੀਆਂ ਰਹਿ ਗਈਆਂ, 5 ਵੱਜ ਗਏ, ਉਹਨਾਂ ਨੂੰ ਭਰੀਆਂ ਪਾਏ ਬਗੈਰ ਮੁੜਨਾ ਪਊਗਾ। ਤੇ ਜੇ ਪਿੱਛੋਂ ਹਨੇਰੀ ਆ ਗਈ, ਕਣਕ ਉੱਡ ਜਾਣੀ, ਨੁਕਸਾਨ ਹੈ ਉਹਨਾਂ ਦਾ। ਫਿਰ ਉਹਨਾਂ ਤੇ ਇਹ ਰਿਸਟ੍ਰਿਕਸ਼ਨ ਆ ਕਿ ਉਹ ਕੁਛ ਫੀਟ ਤੋਂ ਉੱਚੀ, ਮੇਰੇ ਖਿਆਲ ਦੇ ਨਾਲ 4-5 ਫੁੱਟ ਤੋਂ ਉੱਚੀ ਫਸਲ ਨਹੀਂ ਕੋਈ ਬੀਜ ਸਕਦੇ। ਜਿੱਦਾਂ ਸਾਡੇ ਕਮਾਦ ਹੁੰਦਾ, ਜਵਾਰ ਹੁੰਦੀ ਹੈ, ਇਸ ਤਰ੍ਹਾਂ ਦੀਆਂ ਫਸਲਾਂ ਨਹੀਂ ਬੀਜ ਸਕਦੇ ਉਹ। ਸੋ ਉਹਨਾਂ ਲਈ ਬਹੁਤ ਵੱਡੀਆਂ ਸਮੱਸਿਆਵਾਂ ਨੇ। ਤੇ ਉਹ 10,000 ਰੁਪਈਆ ਪਰ ਏਕੜ ਦਾ ਮੁਆਵਜ਼ਾ ਐਲਾਨ ਹੋਇਆ ਸੀਗਾ। ਪ੍ਰਕਾਸ਼ ਸਿੰਘ ਬਾਦਲ ਨੇ ਨੌਟੰਕੀ ਜੀ ਕੀਤੀ, 2-4 ਪਿੰਡਾਂ 'ਚ ਵੰਡ ਕੇ ਫੋਟੋਆਂ ਲਵਾ ਲਈਆਂ। ਮੁੜ ਕੇ ਉਹ ਕਿਸਾਨ ਜਿਹੜੇ ਆ ਉਹ ਅੱਜ ਵੀ ਹਾਈ ਕੋਰਟ ਦੇ ਵਿੱਚ ਅੜੀਆਂ ਘੜੀਸਦੇ ਫਿਰਦੇ ਆ। ਸੋ ਕੇਂਦਰ ਨੂੰ ਚਾਹੀਦਾ ਕਿ ਘੱਟੋ ਘੱਟ ਦਖਲ ਦੇ ਕੇ ਉਹ ਪੈਸਾ ਜਿਹੜਾ ਉਹ ਵੀ ਰਿਲੀਜ਼ ਕਰਵਾਇਆ ਜਾਵੇ, ਉਹ ਵੀ ਇਹਨਾਂ ਤੱਕ ਪਹੁੰਚਾਇਆ ਜਾਵੇ। ਪਰ ਜਿੰਨਾ ਕੁ ਕੀਤਾ ਥੋੜ੍ਹਾ ਬਹੁਤਾ ਹੀ ਸਹੀ, ਭੱਜਦੇ ਭੂਤ ਦੀ ਲੰਗੋਟੀ ਸਹੀ, ਜਿੰਨਾ ਕੁ ਹੋਇਆ ਉਹਨਾਂ ਕੁ ਠੀਕ ਹੋਇਆ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਵੀ ਚੱਡਾ ਕਹਿੰਦੇ ਬੁਰੀ ਤਰ੍ਹਾਂ ਫਸਿਆ। ਸ਼ਿਕਾਇਤ ਹੋਣ ਤੋਂ ਬਾਅਦ ਦੇ ਵਿੱਚ ਹੁਣ ਹੋਰ ਤਸਵੀਰਾਂ ਵੀ ਵਾਇਰਲ ਹੋਈਆਂ। ਬਿਲਕੁਲ, ਚੱਡਾ ਦਾ ਗੱਡਾ ਜਿਹੜਾ ਬੁਰੀ ਤਰ੍ਹਾਂ ਫਸ ਗਿਆ। ਮੇਰੇ ਖਿਆਲ ਦੇ ਨਾਲ ਕਸੂਤਾ ਨਿਕਲੂਗਾ। ਹੁਣ ਕਸੂਤਾ ਇਸ ਕਰਕੇ ਨਿਕਲੂਗਾ ਕਿ ਇਹ ਤੇ ਅੰਤ ਤੱਕ ਝੂਠ ਬੋਲਦਾ ਰਿਹਾ, ਪਰ ਅੱਜ ਇਹਦੀ ਸਾਰੀ ਪੋਲ ਖੁੱਲ ਗਈ ਆ। ਹਕੀਕਤ ਦੁਨੀਆ ਦੇ ਸਾਹਮਣੇ ਆ ਗਈ। ਇੱਕ ਤੇ ਫੋਟੋਆਂ ਕੁਛ ਹੋਰ ਵਾਇਰਲ ਹੋਈਆਂ ਜਿਹਦੇ 'ਚ ਉਸੇ ਬੀਬੀ ਤੋਂ ਇਹ ਰੱਖੜੀ ਬਣਾਉਂਦਾ ਨਜ਼ਰ ਆਉਂਦਾ, ਜਿਸ ਬੀਬੀ ਦੇ ਨਾਲ ਵੀਡੀਓ ਦੇ ਵਿੱਚ ਕੁਛ ਹੋਰ ਹੀ ਕਰਦਾ ਪਿਆ ਸੀ। ਫਿਰ ਉਸੇ ਬੀਬੀ ਨੇ ਇਹਦੇ ਖਿਲਾਫ DGP ਨੂੰ ਪੱਤਰ ਲਿਖ ਕੇ ਸ਼ਿਕਾਇਤ ਕਰ ਦਿੱਤੀ ਹੈ ਕਿ ਇਸ ਬੰਦੇ ਨੇ ਦਬਾਅ ਪਾ ਕੇ ਮੈਨੂੰ ਇਸ ਤਰ੍ਹਾਂ ਵਰਤਿਆ। ਔਰ ਇੱਥੋਂ ਤੱਕ ਵੀ ਲਿਖਿਆ ਕਿ ਇਹਨੇ ਤੇ ਇਹਦੇ ਮੁੰਡੇ ਨੇ ਆਹ ਵੀਡੀਓ ਬਾਹਰ ਆਉਣ ਤੋਂ ਬਾਅਦ ਵੀ ਧਮਕਾਇਆ ਕਿ ਤੂੰ ਮੂੰਹ ਨਾ ਖੋਲੀ, ਜੇ ਮੂੰਹ ਖੋਲਿਆ ਤੇ ਫਿਰ ਅਸੀਂ ਤੇਰੇ ਨਾਲ ਨਜਿੱਠਾਂਗੇ। ਔਰ ਉਹਨੇ ਬਕਾਇਦਾ ਆਪਣੇ ਪੱਤਰ ਦੇ ਵਿੱਚ ਬੀਬੀ ਨੇ ਇਸ ਵੀਡੀਓ ਦਾ ਜ਼ਿਕਰ ਕੀਤਾ। ਸੋ ਇਹ ਕਹਿੰਦਾ ਰਿਹਾ ਕਿ ਵੀਡੀਓ ਫੇਕ ਹੈ ਜੀ, ਵੀਡੀਓ ਡਾਕਟਰੇਟ ਆ। ਉਸ ਬੀਬੀ ਨੇ ਤਾਂ ਹਵਾਲਾ ਦਿੱਤਾ ਕਿ ਮੈਂ ਵੀਡੀਓ ਵੇਖੀ ਆ, ਤੇ ਵੀਡੀਓ ਵੇਖਣ ਤੋਂ ਬਾਅਦ ਹੀ ਮੇਰੇ 'ਚ ਹਿੰਮਤ ਆਈ ਆ ਕਿ ਮੈਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਵੈਸੇ ਉਹ ਬੀਬੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ, ਪਰ ਹੁਣ ਕਿਉਂਕਿ ਉਸ ਬੀਬੀ ਨੇ ਸ਼ਿਕਾਇਤ ਕਰਤੀ ਆ, ਘੱਟੋ ਘੱਟ ਚਰਨਜੀਤ ਸਿੰਘ ਚੱਡੇ ਦੇ ਤੇ ਧੱਫੜ ਪੈ ਜਾਣੇ ਇਸ ਮਾਮਲੇ 'ਚ। ਕਿਉਂਕਿ ਦੇਖੋ ਜੇ ਸ਼ਿਕਾਇਤ ਹੋ ਗਈ ਆ, ਇਹਦਾ ਮਤਲਬ ਹੈ ਕਿ ਉਸ ਸ਼ਿਕਾਇਤ ਤੇ ਐਕਸ਼ਨ ਵੀ ਹੋ ਜਾਣਾ। ਤੇ ਜੇ ਐਕਸ਼ਨ ਹੋਇਆ ਤੇ ਕੇਸ ਉਸੇ ਤਰ੍ਹਾਂ ਦੇ ਬਣ ਸਕਦਾ ਜਿਸ ਤਰ੍ਹਾਂ ਦਾ ਲੱਗਾ। ਹੁਣ ਇੱਜ਼ਤ ਤੇ ਗਈ ਆ, ਕੁਰਸੀ ਵੀ ਚਲੇਗੀ ਕਿਉਂਕਿ ਅਸਤੀਫਾ ਦੇਣਾ ਪਿਆ। ਹਾਲਾਂਕਿ ਬੰਦਾ ਆਪਣਾ ਉੱਥੇ ਬਿਠਾ ਦਿੱਤਾ ਤੇ ਜਿਹੜਾ ਬਿਠਾ ਲਿਆ ਉਹਦੇ ਤੇ ਵੀ ਦੋਸ਼ ਇਹ ਲੱਗਦਾ ਪਿਆ ਕਿ ਉਹਨੇ ਵੀ 2 ਜਨਾਨੀਆਂ ਰੱਖੀਆਂ। ਪਤਾ ਨਹੀਂ ਕਿੰਨੀ ਕੁ ਸੱਚਾਈ ਆ, ਮੀਡੀਆ ਰਿਪੋਰਟਾਂ ਤੇ ਇਹ ਕਹਿ ਰਹੀਆਂ। ਔਰ ਨਾਲ ਇਹ ਵੀ ਗੱਲਾਂ ਚੱਲਦੀਆਂ ਪਈਆਂ ਕਿ ਇਹ ਸਾਰਾ ਤਾਣਾ ਬਾਣਾ ਇਹਦੇ ਭਤੀਜੇ ਨੇ ਹੀ ਬੁਣਿਆ ਸੀਗਾ, ਕੋਈ ਬਾਹਰਲਾ ਬੰਦਾ ਨਹੀਂ ਸੀਗਾ। ਇਹ ਤੇ ਹੁਣ ਕਹਿੰਦਾ ਫਲਾਣਾ ਜੀ ਮੈਨੂੰ ਬਲੈਕਮੇਲਿੰਗ ਵਾਸਤੇ ਵੀਡੀਓ ਬਣਾ ਕੇ ਫੋਨ ਕਰਦਾ ਸੀ, ਧਮਕਾਣਾ ਏਦਾਂ ਕਰਦਾ ਸੀ। ਐਸਾ ਕੁਛ ਨਹੀਂ ਹੈ।
ਦੱਸਦੇ ਆ ਕਿ ਇਹਦੇ ਭਤੀਜੇ ਦੀ ਸਾਰੀ ਗੇਮ ਲੱਗੀ ਹੋਈ ਸੀ। ਹੁਣ ਇਹਦਾ ਇੱਕ ਹੋਰ ਚੇਲਾ ਉਹ ਵੀ ਅੱਜ ਧਰਨੇ ਧੁਰਨੇ ਲਾਉਂਦਾ ਰਿਹਾ, ਉਹ ਇਹ ਯਤਨਸ਼ੀਲਤਾ ਕਰਦਾ ਪਿਆ ਕਿ ਮੇਰੇ ਹੱਥ ਕੁਰਸੀ ਆ ਜਾਵੇ। ਸੋ ਖਿੱਚਾ ਧੂਣ ਕੁਰਸੀ ਨੂੰ ਲੈ ਕੇ ਤੇ ਹੋਣ ਨਹੀਂ ਗਈ ਆ, ਬਲਕਿ ਚਰਨਜੀਤ ਸਿੰਘ ਚੱਢਾ ਜਿਹੜਾ ਦੂਸਰੇ ਪਾਸੇ ਉਹ ਕਸੂਤਾ ਫਸਦਾ ਨਜ਼ਰ ਆਉਂਦਾ। ਕਸੂਤਾ ਇਸ ਕਰਕੇ ਫਸਦਾ ਨਜ਼ਰ ਆਉਂਦਾ ਕਿ ਇੱਕ ਤੇ ਹੁਣ ਵੀਡੀਓ ਦੀ ਪੁਸ਼ਟੀ ਹੈ ਜਿਹੜੀ ਬੀਬੀ ਆਪੇ ਕਰੀ ਜਾਂਦੀ ਹੈ ਕਿ ਹਾਂਜੀ ਇਹ ਵੀਡੀਓ ਜਿਹੜੀ ਵੇਖ ਕੇ ਮੈਨੂੰ ਹਿੰਮਤ ਆਈ। ਉਹਨੇ ਇਹ ਤੇ ਕਿਤੇ ਕਿਹਾ ਹੀ ਨਹੀਂ ਕਿ ਵੀਡੀਓ ਫੇਕ ਹੈ ਜਾਂ ਡਾਕਟਰੇਟ ਹੈ। ਉਹਨੇ ਤੇ ਇਹ ਕਿਹਾ ਕਿ ਇਹ ਵੀਡੀਓ ਵੇਖ ਕੇ ਮੈਨੂੰ ਹਿੰਮਤ ਆਈ। ਇਹਦਾ ਮਤਲਬ ਕਿ ਉਹ ਮੰਨ ਰਹੀ ਹੈ ਕਿ ਵੀਡੀਓ ਸੱਚੀ ਹੈ, ਤੇ ਜੇ ਵੀਡੀਓ ਸੱਚੀ ਹੈ ਫਿਰ ਉਹਦੇ ਦੋਸ਼ ਹੈ ਜਿਹੜੇ ਸ਼ਾਇਦ ਪੁਲਿਸ ਉਹ ਵੀ ਮੰਨ ਲਓ। ਤੀਜੇ ਪਾਸੇ ਇਹ ਸ਼ਿਕਾਇਤ ਹੁਣ ਅਕਾਲ ਤਖਤ ਤੇ ਪਹੁੰਚ ਗਈ ਹੈ। ਵੈਸੇ ਤਾਂ ਗਿਆਨੀ ਗੁਰਬਚਨ ਸਿੰਘ 2 ਦਿਨ ਦਰਾਜ ਵੱਲ ਵਹਿੰਦਾ ਹੀ ਸੀਗਾ, ਉਹ 2 ਦਿਨ ਬਾਦਲ ਪਿੰਡ ਵੱਲ ਪਹਿਲਾਂ ਵਹਿੰਦਾ ਰਹਿੰਦਾ ਕਿ ਕੀ ਕਰੀਏ ਹੁਣ ਇਸ ਮਸਲੇ ਦਾ। ਕੋਈ ਵੀ ਮਸਲਾ ਹੋਵੇ ਉਹ ਸ਼ਿਕਾਇਤ ਵੱਲ ਨਹੀਂ ਵਹਿੰਦਾ, ਦਰਾਜ ਵੱਲ ਨਹੀਂ ਵਹਿੰਦਾ, ਮੇਜ਼ ਵੱਲ ਨਹੀਂ ਵਹਿੰਦਾ ਕਿ ਉੱਤੇ ਕੀ ਕਾਗਜ਼ ਪੱਤਰ ਪਿਆ। ਉਹ ਬਾਦਲ ਪਿੰਡ ਨੂੰ ਟਿਕ ਟਿਕ ਹੀ ਲਾਈ ਰੱਖਦਾ ਕਿ ਉੱਧਰੋਂ ਕੀ ਸਿਗਨਲ ਮਿਲਦਾ। ਸ਼ਿਕਾਇਤ ਤੇ ਕਾਂਗਰਸ ਦੇ ਮਨਪ੍ਰੀਤ ਸਿੰਘ ਮੰਨਾ ਨੇ ਉਦੋਂ ਹੀ ਦੇ ਦਿੱਤੀ ਸੀ ਤੇ ਜਥੇਦਾਰ ਆਖੀ ਜਾਂਦਾ ਸੀ ਨਹੀਂ ਸਾਡੇ ਕੋਲ ਸ਼ਿਕਾਇਤ ਪਹੁੰਚੀ ਨਹੀਂ, ਜਦੋਂ ਸ਼ਿਕਾਇਤ ਪਹੁੰਚੀ ਤੇ ਕਾਰਵਾਈ ਕਰਾਂਗੇ। ਤੇ ਉਹ ਕਹਿੰਦੇ ਸ਼ਿਕਾਇਤ ਨਹੀਂ ਪਹੁੰਚੀ ਪਰ ਘਰ ਘਰ ਵੀਡੀਓ ਤੇ ਪਹੁੰਚ ਗਈ ਹੈ ਨਾ, ਕੰਮ ਕਦੋਂ ਕਰਨਾ ਤੁਸੀਂ ਆਪਣਾ। ਸੋ ਹੁਣ ਉੱਥੇ ਵੀ ਮੇਰੇ ਖਿਆਲ ਦੇ ਨਾਲ ਚਰਨਜੀਤ ਸਿੰਘ ਚੱਢਾ ਦਾ ਕੁਛ ਨਾ ਕੁਛ ਜਿਹੜਾ ਉਹ ਵਰਤਿਆ ਜਾਣਾ। ਮੈਨੂੰ ਲੱਗਦਾ ਕਿ ਪੰਥ ਚ ਛੇਕਣਾ ਹੀ ਪੈਣਾ, ਕਿਉਂਕਿ ਜੇ ਨਾ ਛੇਕਣਗੇ ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਜੇ ਕੋਈ ਥੋੜੇ ਬਹੁਤ ਜਿਹੜੇ ਜਥੇਦਾਰ ਨੂੰ ਮੰਨਦੇ ਆ ਉਹਨਾਂ ਦੇ ਵਿੱਚੋਂ ਵੀ ਬੰਦੇ ਆ ਜਿਹੜੇ ਉਹ ਵਿਰੋਧ ਚ ਖੜ ਜਾਣਗੇ। ਸੋ ਇਹ ਅਕਾਲ ਤਖਤ ਵਾਲੇ ਪਾਸੋਂ ਵੀ ਘਿਰਿਆ, ਹੁਣ ਸ਼ਿਕਾਇਤ ਵਾਲੇ ਪਾਸੋਂ ਵੀ ਘਿਰ ਗਿਆ, ਇਸ ਪਾਸੋਂ ਵੀ ਘਿਰ ਗਿਆ ਕਿ ਇਹ ਬੰਦਾ ਬੁੱਢੇ ਬਾਰੇ ਜੋ ਚੰਨ ਚਾੜ ਕੇ ਗਿਆ ਉਹ ਤੇ ਗਿਆ ਹੀ ਗਿਆ। ਅੰਤ ਤੱਕ ਬੰਦਾ ਫਿਰ ਝੂਠ ਬੋਲਦਾ ਰਿਹਾ। ਚਰਨਜੀਤ ਸਿੰਘ ਚੱਢਾ ਜਿਹੜਾ ਝੂਠ ਬਥੇਰੇ ਬੋਲਦਾ ਰਿਹਾ ਪਰ ਅਖੀਰ ਉਹ ਜਿਵੇਂ ਆਂਦੇ ਹੁੰਦੇ ਨਾ ਕਿ ਲਿਬਾਸ ਜਿੰਨਾ ਮਰਜ਼ੀ ਕੀਮਤੀ ਹੋਵੇ ਘਟੀਆ ਕਿਰਦਾਰ ਹੈ ਜਿਹੜਾ ਉਹ ਲਿਬਾਸ ਤੋਂ ਬਾਹਰ ਆ ਹੀ ਜਾਂਦਾ। ਸੋ ਝੂਠ ਜਿੰਨਾ ਮਰਜ਼ੀ ਲੁਕਾਇਆ ਜਾਵੇ, ਜਿੰਨਾ ਮਰਜ਼ੀ ਛੁਪਾਇਆ ਜਾਵੇ, ਜਿੰਨਾ ਮਰਜ਼ੀ ਉਹ ਸੱਚ ਨੂੰ ਲੁਕਾਇਆ ਜਾਵੇ, ਜਿੰਨਾ ਮਰਜ਼ੀ ਛੁਪਾਇਆ ਜਾਵੇ, ਉਹ ਪਰਦਾ ਪਾੜ ਕੇ ਬਾਹਰ ਆਈ ਜਾਂਦਾ। ਸੋ ਹਕੀਕਤ ਬਾਹਰ ਆ ਗਈ ਹੈ। ਵੀਡੀਓ ਇਹਦੀ ਸੀਗੀ ਜਿਸ ਤਰ੍ਹਾਂ ਬੀਬੀ ਨੇ ਪੁਸ਼ਟੀ ਕਰ ਦਿੱਤੀ ਹੈ। ਹੁਣ ਉਸ ਵੀਡੀਓ ਤੇ ਅੱਗੇ ਜਾ ਕੇ ਅਕਾਲ ਤਖਤ ਕੀ ਕਰਦਾ, ਕਾਨੂੰਨ ਕੀ ਕਰਦਾ, ਉਹ ਸਮਾਂ ਦੱਸੂਗਾ। ਜੀ ਜੀ ਅਗਲੀ ਮਿੰਟੋ ਜੀ ਗੱਲ ਕਰ ਲਈਏ। BSF ਹੈੱਡਕੁਆਟਰ ਦੇ ਵਿੱਚੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ। ਦੇਖੋ ਇਹ ਨਵੰਬਰ ਦੀ ਘਟਨਾ ਦੱਸੀ ਜਾਂਦੀ ਹੈ, ਨਵੰਬਰ 16 ਦੀ ਹੈ, ਮਥੁਰਾ ਦੇ ਵਿੱਚ ਵਾਪਰੀ ਹੈ ਜੀ। ਇਹ ਹੁਣ ਭਾਈ ਸੁਰਜੀਤ ਸਿੰਘ ਖੋਸੇ ਹੋਰੀ ਉੱਥੇ ਪਹੁੰਚੇ ਆ ਸਤਿਕਾਰ ਕਮੇਟੀ ਵਾਲੇ, ਇਹਨਾਂ ਨੇ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉੱਥੋਂ ਬਾਹਰ ਕੱਢੀ ਆ। ਔਰ ਕਮਾਲ ਦੀ ਗੱਲ ਆ ਕਿ ਇਸ ਘਟਨਾ ਦੇ ਵਾਪਰ ਜਾਣ ਤੋਂ ਬਾਅਦ BSF ਇਸ ਘਟਨਾ ਨੂੰ ਲੁਕਾਉਣ ਲਈ ਯਤਨ ਕਰਦੀ ਰਹੀ ਆ ਜੀ। ਹੁਣ ਇਹ ਉੱਥੇ ਪਹੁੰਚੇ, ਇਹਨਾਂ ਨੇ ਸਾਰਾ ਐਕਸ਼ਨ ਲਿਆ। ਫਿਰ ਇਹ ਗੱਲ ਇੱਥੋਂ ਤੱਕ ਪਹੁੰਚੀ ਆ ਕਿ ਹੈੱਡਕੁਆਟਰ ਦੇ ਵਿੱਚ, ਔਰ ਹੈੱਡਕੁਆਟਰ ਕੋਈ ਹੋਰ ਨਹੀਂ BSF ਦਾ ਹੈੱਡਕੁਆਟਰ ਹੈ ਜਿਹੜਾ ਉਹ ਉੱਥੇ ਗੁਰਦੁਆਰਾ ਸੀਗਾ ਜੋ ਇਹਨਾਂ ਨੇ ਬਣਾਇਆ ਹੋਏਗਾ ਉੱਥੇ ਆਸਥਾ ਦੇ ਬਸ ਜੀ। ਉਹ ਕਹਿੰਦੇ ਆ ਕਿ ਉੱਥੋਂ ਇੱਕ ਗ੍ਰੰਥ ਜਿਹੜਾ ਉਹ ਪਾੜ ਕੇ ਉਹਦੀ ਬੇਅਦਬੀ ਕਰਕੇ ਇੱਕ ਨਾਲੇ 'ਚ ਸੁੱਟਿਆ ਗਿਆ, ਜਿੱਥੇ ਇੱਕ ਸਿੱਖ ਨੇ ਉਸ ਚੀਜ਼ ਨੂੰ ਵੇਖਿਆ। ਫਿਰ ਉਸ ਤੋਂ ਬਾਅਦ ਸਤਿਕਾਰ ਉਸ ਬੰਦੇ ਨੇ ਉਸ ਗ੍ਰੰਥ ਨੂੰ ਲਿਆਂਦਾ, ਸੁਕਾਇਆ ਵਗੈਰਾ ਸਾਰਾ ਕੁਛ ਕੀਤਾ। ਪਰ ਉਸ ਤੋਂ ਬਾਅਦ BSF ਨੇ ਜਿਸ ਤਰੀਕੇ ਦੀ ਕਾਰਵਾਈ ਕਰਨੀ ਸੀ ਉਸ ਤਰੀਕੇ ਦੀ ਕਾਰਵਾਈ ਨਹੀਂ ਕੀਤੀ। ਫਿਰ ਅਖੀਰੀ ਤੁਹਾਨੂੰ ਪਤਾ ਬਾਹਰਲੇ ਸੂਬਿਆਂ ਦੇ ਵਿੱਚ ਸਿੱਖਾਂ ਦਾ ਫੌਜ ਘੱਟ ਪੈਂਦਾ ਥੋੜਾ ਜਿਹਾ, ਉਹਨਾਂ ਨੇ ਇੱਥੇ ਸ਼ਿਕਾਇਤ ਕੀਤੀ ਕਿ ਸਾਡਾ ਤੇ ਕੁਛ ਵਰਤਿਆ ਨਹੀਂ ਜਾ ਰਿਹਾ। ਫਿਰ ਇਹ ਇੱਥੋਂ ਗਏ, ਇੱਥੇ ਜਾ ਕੇ ਉਹਨਾਂ ਨੇ ਜਿਸ ਤਰੀਕੇ ਦੀ ਕੀਤੀ ਹੈ ਫੰਕਸ਼ਨ, ਉਹਦੇ ਤੋਂ ਇਹੋ ਹੀ ਸਿੱਟਾ ਨਿਕਲਿਆ ਕਿ BSF ਦੇ ਹੈੱਡਕੁਆਟਰ ਦੇ ਵਿੱਚ ਜਿਹੜਾ ਇਹ ਪੂਜਾ ਸਥਾਨ ਬਣਿਆ ਸੀ ਜਾਂ ਧਾਰਮਿਕ ਸਥਾਨ ਬਣਾਇਆ ਸੀ ਛੋਟਾ ਜਿਹਾ, ਉਹਦੇ ਵਿੱਚੋਂ BSF ਦੇ ਹੀ ਜਵਾਨ ਨੇ ਇਹ ਸਾਰੀ ਕਰਤੂਤ ਨੂੰ ਅੰਜਾਮ ਦਿੱਤਾ। ਹੁਣ BSF ਵਾਲੇ ਕਹਿੰਦੇ ਆ ਕਿ ਜੀ ਬੰਦਾ ਅਸੀਂ ਫੜ ਲਿਆ ਔਰ ਬੰਦਾ ਥੋੜਾ ਜਿਹਾ ਜ਼ਹਿਨੀ ਤੌਰ ਤੇ ਠੀਕ ਨਹੀਂ ਹੈ, ਮਾਨਸਿਕ ਤੌਰ ਤੇ ਪਰੇਸ਼ਾਨ ਆ। ਉੱਥੇ ਹੁਣ ਸਵਾਲ ਇਹ ਵੀ ਖੜਾ ਹੁੰਦਾ ਕਿ BSF ਦੇ ਵਿੱਚ ਅੱਜ ਕੱਲ ਪਾਗਲ ਜਾਂ ਅਰਧ ਪਾਗਲ ਵੀ ਇਹਨਾਂ ਦੇ ਨਾਲ ਤੁਰੇ ਫਿਰਦੇ ਆ। ਤੇ ਜੇ ਇਹੋ ਜਿਹਾ ਬੰਦਾ ਕੱਲ ਨੂੰ ਕਿਸੇ ਦਾ ਸਿਰ ਲਾ ਦੇਵੇ ਫੇਰ ਵੀ ਕਹਿਣਗੇ ਕਿ ਨਹੀਂ ਜੀ ਇੱਥੇ ਪਾਗਲ ਆ, ਕੋਈ ਗੱਲ ਨਹੀਂ, ਇਹਦੇ ਤੇ ਕੇਸ ਨਾ ਦਰਜ ਕਰੋ। ਸੋ ਇਹ ਬੜੀ ਵਿਚਿੱਤਰ ਜੀ ਗੱਲ ਹੈ ਕਿ ਜੀ ਇਹ ਤੇ ਜ਼ਹਿਨੀ ਤੌਰ ਤੇ ਪਰੇਸ਼ਾਨ ਆ। ਇਹ ਜਦੋਂ ਕੋਈ ਮਾਮਲਾ ਇਸ ਤਰ੍ਹਾਂ ਦਾ ਇਹਨਾਂ ਦੇ ਪੁੱਠਾ ਪੈਂਦਾ ਕਹਿ ਦਿੰਦੇ ਜੀ ਫਲਾਣਾ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋ, ਜਿਵੇਂ ਵਿਚਾਰਾ ਇੱਕ ਦਾਲ ਵਿਖਾ ਕੇ ਫਸ ਗਿਆ ਸੀਗਾ ਨਾ, ਉਹਨੂੰ ਕਿੰਨੇ ਦਿਨ ਇਹਨਾਂ ਨੇ
ਆਪਣੇ ਪਰਿਵਾਰ ਦੇ ਨਾਲ ਵੀ ਨਹੀਂ ਸੀ ਮੈਨੂੰ ਦਿੱਤਾ। ਉਹਦਾ ਕਸੂਰ ਇਹੋ ਹੀ ਸੀਗਾ ਕਿ ਉਹਨੇ ਦੁਨੀਆ ਨੂੰ ਦਾਲ ਦੇ ਦਰਸ਼ਨ ਕਰਾ ਦਿੱਤੇ ਸੀਗੇ ਕਿ ਆਹ ਦਾਲ ਹੈ ਜਿਹੜੀ ਉਹ ਸਾਡਾ ਪੇਟ ਭਰਨ ਵਾਸਤੇ ਸਾਨੂੰ ਦਿੱਤੀ ਜਾਂਦੀ ਹੈ। ਤੇ ਕਹਿੰਦੇ ਜੀ ਇਹ ਤਾਂ ਪਾਗਲ ਆ, ਜਿਹੜੇ ਪਾਕਿਸਤਾਨੀਆਂ ਦੇ ਨਾਲ ਰਲਿਆ ਗਿਆ। ਇੱਥੇ ਵੀ ਇਹੋ ਕਿਹਾ ਜਾ ਰਿਹਾ ਕਿ ਇਹ ਬੰਦਾ ਜਿਹੜਾ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਹੈ। ਪਰ ਦੂਸਰੇ ਪਾਸੇ ਸੋਚਣ ਵਾਲੀ ਗੱਲ ਇਹ ਆ ਕਿ ਜੇ ਮੰਨ ਲਓ ਉੱਥੇ ਗ੍ਰੰਥ ਪਿਆ, ਉੱਥੇ ਪੂਜਾ ਅਸਥਾਨ ਬਣਿਆ, ਸਾਰਾ ਕੁਛ ਹੁੰਦਾ, ਤਾਂ ਉੱਥੇ ਇੱਕ ਪੱਕੀ ਡਿਊਟੀ ਕਿਉਂ ਨਹੀਂ ਲਾਈ ਜਾਂਦੀ? ਇਹ ਕਹਿੰਦੇ ਕਿ ਡਿਊਟੀ ਅਸੀਂ ਲਾਈ ਆ, ਪਰ ਉਸ ਸਮੇਂ ਬੰਦਾ ਆਸੇ ਪਾਸੇ ਡਿਊਟੀ ਕਰਦਾ ਪਿਆ ਸੀ। ਇਹ ਵੀ ਸੋਚਣ ਵਾਲੀ ਗੱਲ ਆ ਕਿ ਜਦੋਂ ਬੇਅਦਬੀਆਂ ਦੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਪਈਆਂ, ਇਸ ਸਿਚੁਏਸ਼ਨ ਦੇ ਵਿੱਚ, ਇਹੋ ਜਿਹੇ ਮਾਹੌਲ ਦੇ ਵਿੱਚ ਤੁਸੀਂ ਉੱਥੇ ਜਿਹੜਾ ਬੰਦਾ ਡਿਊਟੀ ਤੇ ਲਾਇਆ ਉਹਨੂੰ ਦੂਸਰੀ ਡਿਊਟੀ ਤੇ ਭੇਜ ਰਹੇ ਹੋ, ਇਹ ਵੀ ਤਾਂ ਗੱਲ ਗਲਤ ਹੈ ਨਾ। ਕਿਉਂਕਿ ਉੱਥੇ ਹਰੇਕ ਤਰ੍ਹਾਂ ਦਾ ਬੰਦਾ ਤੁਹਾਡੀ ਯੂਨਿਟ ਦੇ ਵਿੱਚ, ਤੁਹਾਡੀ ਉੱਥੇ ਬਟਾਲੀਅਨ ਦੇ ਵਿੱਚ ਸਾਰੇ ਸਮਝਦਾਰ ਦੇ ਬੰਦੇ ਹੁੰਦੇ ਆ। ਅੰਦਰ ਕੀ ਹੋ ਜਾਣਾ ਹੈ, ਅੰਦਰ ਕੀ ਵਾਪਰ ਜਾਣਾ, ਉਹ ਸਾਰਾ ਕੁਛ ਤੁਸੀਂ ਵੇਖਣਾ। ਘੱਟੋ ਘੱਟ ਇੰਨਾ ਤੇ ਖਿਆਲ ਰੱਖੋ ਨਾ ਕਿ ਜਿਹੜਾ ਬੰਦਾ ਇੱਕ ਥਾਂ ਤੇ ਡਿਊਟੀ ਦੇ ਰਿਹਾ ਉਹਨੂੰ ਦੂਸਰੀ ਥਾਂ ਤੇ ਤੁਸੀਂ ਭੇਜ ਰਹੇ ਹੋ, ਔਰ ਉਹ ਜਿਹੜੀ ਧਾਰਮਿਕ ਸਮੱਗਰੀ ਹੈ, ਚਾਹੇ ਕੋਈ ਗ੍ਰੰਥ ਹੈ, ਚਾਹੇ ਕੋਈ ਹੋਰ ਰੌੜੀ ਚੈਨਲ ਜਿਹੜੀ ਸਮੱਗਰੀ, ਉਹ ਇਕੱਲੀ ਛੱਡੀ ਜਾ ਰਹੀ ਹੈ। ਕਈ ਸਵਾਲ ਆ, ਕਈ ਸ਼ੰਕੇ ਆ, ਕਈ ਸੰਸ਼ੇ ਆ, ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਕਿ BSF ਹੈਡਕੁਆਟਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ। ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ, ਖੇਡ ਸੰਸਾਰ ਦੇ ਵਿੱਚ ਕੀ ਚੱਲ ਰਿਹਾ? ਦੇਖੋ, ਖੇਡ ਸੰਸਾਰ ਦੇ ਵਿੱਚੋਂ ਜੇ ਆਪਾਂ ਝਾਤ ਮਾਰ ਕੇ ਦੇਖੀਏ ਤਾਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਸੇਫ ਗੇਮ ਜਿਹੜੀਆਂ ਸੈਫ ਕੱਪ ਹੁੰਦੇ ਆ, ਸਾਊਥ ਏਸ਼ੀਅਨ ਫੈਡਰੇਸ਼ਨ ਜੋ ਇੱਕ ਬਣੀ ਹੋਈ ਹੈ ਸਾਡੀ, ਤਾਂ ਸੈਫ ਕੱਪ ਦੇ ਵਿੱਚ ਬੰਗਲਾਦੇਸ਼ ਤੋਂ ਭਾਰਤ ਹਾਰ ਗਿਆ। ਫੁੱਟਬਾਲ ਦੇ ਵਿੱਚ ਭਾਰਤ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਲਗਾਤਾਰ ਹਾਲੇ ਵੀ ਖਰਾਬ ਚੱਲਦਾ ਪਿਆ। ਅੰਡਰ 15 ਮੈਚ ਸੀਗਾ ਜਿਹਦੇ ਚ ਇਹ ਬੰਗਲਾਦੇਸ਼ ਤੋਂ ਵੀ ਹਾਰ ਗਏ ਆ। ਸੋ ਜੂਨੀਅਰ ਖਿਡਾਰੀ ਆ ਜਿਹੜੇ ਉਹ ਵੀ ਫੁੱਟਬਾਲ ਦੇ ਵਿੱਚ ਐਸਾ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਜਿਹਦੀ ਬਣਾ ਤੇ ਕੋਈ ਉਮੀਦ ਜਿਹੜੀ ਹੈ ਉਹ ਵੱਧ ਸਕੇ। ਦੂਸਰੇ ਪਾਸੇ ਇੱਕ ਚਿੜੀ ਛਿੱਕੇ ਦੇ ਵਿੱਚ ਬੈਡਮਿੰਟਨ ਦੇ ਵਿੱਚ ਨਵਾਂ ਨਿਯਮ ਆਇਆ, ਉਸ ਨਿਯਮ ਨੂੰ ਕ੍ਰਿਟੀਸਾਈਜ਼ ਕੀਤਾ PV ਸਿੱਧੂ ਨੇ। ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਦਾ ਨਿਯਮ ਉਸ ਸਮੇਂ ਨਹੀਂ ਸੀ ਆਉਣਾ ਚਾਹੀਦਾ ਜਦੋਂ ਸਾਡਾ ਟੂਰਨਾਮੈਂਟ ਜਿਹੜਾ ਉਹ ਸ਼ੁਰੂ ਹੋ ਚੁੱਕਾ ਸੀਗਾ। ਸੋ ਉਹਨੇ ਇਸ ਨਿਯਮ ਬਦਲੀ ਤੋਂ, ਨਿਯਮ ਤਬਾਦਲੇ ਤੋਂ ਕਾਫੀ ਨਾਰਾਜ਼ਗੀ ਜਤਾਈ ਹੈ। ਆਉਣ ਵਾਲੇ ਦਿਨਾਂ 'ਚ ਇਹ ਇੱਕ ਮੁੱਦਾ ਬਣ ਸਕਦਾ। ਬਹਰਹਾਲ PV ਸਿੰਧੂ ਖੇਡੇਗੀ ਜ਼ਰੂਰ, ਪਰ ਉਹ ਜਿਹੜਾ ਨਿਯਮ ਬਦਲਿਆ ਉਹਨੂੰ ਲੈ ਕੇ ਥੋੜ੍ਹੀ ਜਿਹੀ ਨਾਰਾਜ਼ ਨਜ਼ਰ ਆਈ ਹੈ। ਤੀਜੀ ਜਿਹੜੀ ਖਬਰ ਆ ਉਹਦੇ 'ਚ ਇਹ ਆ ਕਿ ਕਰਾਟੇ 'ਚ ਪੰਜਾਬ ਲਈ ਚੰਗੀ ਖਬਰ ਆਈ ਹੈ। ਇਹਨਾਂ ਨੇ ਜੂਨੀਅਰ ਵਰਗ ਦੇ ਵਿੱਚ ਚੈਂਪੀਅਨਸ਼ਿਪ ਜਿੱਤ ਲਈ ਹੈ ਔਰ ਸੀਨੀਅਰ ਵਰਗ ਦੇ ਵਿੱਚ ਮੱਧ ਪ੍ਰਦੇਸ਼ ਨੇ ਬਾਜ਼ੀ ਮਾਰੀ ਹੈ। ਸੋ ਕਰਾਟੇ ਚੈਂਪੀਅਨਸ਼ਿਪ ਹੋਈ ਸੀਗੀ, ਜਿਹਦੀ ਓਵਰਆਲ ਚੈਂਪੀਅਨਸ਼ਿਪ ਹੈ ਜਿਹੜੀ ਜੂਨੀਅਰ ਵਰਗ ਦੀ ਪੰਜਾਬ ਨੇ ਜਿੱਤੀ ਹੈ। ਸੀਨੀਅਰ ਵਰਗ ਜਿਹੜੀ ਹੈ ਉਹ ਮੱਧ ਪ੍ਰਦੇਸ਼ ਦੀ ਝੋਲੀ 'ਚ ਪਈ ਹੈ। ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਇਸ ਉੱਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।